हेलो भाई लड्डू खा लो ले आज कुछ नहीं लाला आ कादे लड्डू ले खाओ तो जी फिर दच्छूंगा ले खाओ ले भी अमली तू भी खा मैं नहीं खाना मैदा बनाया था और मैंने पता ही कि ये खा पाता है और नहीं मैंने पता मैं लाला किते दिवाली वाले बच्चों तो नहीं ले आया नहीं नहीं और तुझी नंबर दिन में लड्डू नहीं खोदा मैं कह दिलाई जल्दी फिर है लाला आज लंबे ला देना शिवान भाई ले भाई रज के खा लो फिर ना कोई नहीं लगदा लाले ने पंजा लड्डू ना सारा पिंड रजा देना आज ये फिर डब्बा इड्डा किसी फिर दुआ दो नहीं शिमेट करदा है अच्छा लाले ने कमाल दी गल भी तू लड्डू लाया अज मिन्नतां मंगियां किन्नियां कराइयां अगे भी सचमुच गल खुशी किहड़ी है तैनूं आ खुशी अपनी आ जेडी कंगना रनौत नहीं ओनू पद्म श्री ओ लड्डू जहर करके करते खबर किहड़ी बनाई है पौधा तो है की करिए हुण खा लिया है पता गल हो गई है ना ले फिर की हो गया वो कंगना रनौत भी मेरे वर्गी मैं तो बड़ा मुंह होंदा ओदा जेडी पार्टी हुंदी ओदे नाल ही हो जांदी ਇਹ ਤਾਂ ਗੱਲ ਤਾਂ ਸਹੀ ਹੈ लाले वांगू बिजनेसमैन आ ना बिजनेस वूमैन ਬਿਲਕੁਲ ਬਿਲਕੁਲ ਵੈਸੇ ਤਾਂ ਇਹ 2014 ਤੋਂ ਜਦੋਂ ਦੀ ਇਹ ਆਈ ਆ ਸਰਕਾਰ ਨਰਿੰਦਰ ਮੋਦੀ ਹੋਰ ਕਿਸੇ ਨੂੰ ਫਾਇਦਾ ਹੋਇਆ ਨਹੀਂ ਹੋਇਆ ਉਹ ਬਾਅਦ ਦੀ ਗੱਲ ਆ ਪਰ ਸਭ ਤੋਂ ਜ਼ਿਆਦਾ ਕੰਗਨਾ ਰਣੌਤ ਨੂੰ ਫਾਇਦਾ ਹੋਇਆ ਦੇਖੋ ਆਪਾਂ ਸ਼੍ਰੀ ਵੀ ਲੈ ਗਈ ਪਹਿਲਾਂ ਇੱਕ ਜੈਡ ਸਿਕਿਉਰਿਟੀ ਵੀ ਦੇਖੋ ਮਿਲੀ ਆ ਨਾਲ ਬੋਡੀਗਾਰਡ ਜਾਂਦੇ ਆ ਤੇ ਫਿਲਮਾਂ ਦੀ ਵੀ ਭਰਮਾਰ ਆ ਐਕਟਰ ਵੀ ਪੂਰੀ ਐਨ ਛਾਈ ਪਈ ਆ ਮੈਂ ਪਤਾ ਮਿਸ਼ਰੀ ਮਾਚਾ ਇਹ ਸਾਡਿਆਂ ਦੀ ਅਮਲੀਆਂ ਨੂੰ ਮਿਲ ਸਕਦਾ ਕਿਤੇ तेने कुछ पैसे रखे हुए अमलिया ਆ ਨਹੀਂ ਤਾਂ ਮੈਨੂੰ ਵੀ ਦਵਾਓ ਕੋਈ ਆ ਕੰਗਣਾ ਰਨਾਉ ਲੜਕੀ ਨੂੰ ਦੇ ਜਾਂਦੇ श्री श्री दवाल ने कुकर दी फट गए ਅੱਛਾ ਨਾ ਪਾਇਆ ਤੇ ਕਾਮਲੇ ਦੇ ਭੁੱਕੀ ਜਿਹੜੀ ਡੋਡਾ ਜਿਹੜੀ ਅਫੀਮ ਜਿਹੜੀ ਇਹਨਾਂ ਨੂੰ ਤਾਂ ਏਦਾਂ ਦੇ ਆਵਾਜ਼ ਹੁੰਦੇ ਆ ਅੰਨੋਂ ਵੀ ਉਹੀ ਦਵਾ ਦੋ ਕੋਈ ਤਾਂ ਦਵਾ ਦੋ ਪਰ ਤਾਂ ਇੱਕ ਆ ਵੀ ਪਦਮ ਸ਼੍ਰੀ ਜਾਨੀ ਇੰਡੀਆ ਦਾ ਚੌਥਾ ਸਭ ਤੋਂ ਵੱਡਾ ਅਵਾਰਡ ਆ ਇਹ ਪਹਿਲੇ ਨੰਬਰ ਤੇ ਭਾਰਤ ਰਤਨ ਜਿਹੜਾ ਸਭ ਉੱਚ ਸਨਮਾਨ ਹੈ ਦੂਜੇ ਨੰਬਰ ਤੇ ਭਾਰਤ ਵਿਭੂਸ਼ਣ ਫਿਰ ਭਾਰਤ ਭੂਸ਼ਣ ਫਿਰ ਚੌਥੇ ਨੰਬਰ ਰਹੇ ਆ ਪਦਮ ਸ਼੍ਰੀ ਮਤਲਬ ਬਈ ਪਦਮ ਦਾ ਮਤਲਬ ਹੁੰਦਾ ਕਮਲ ਸ਼੍ਰੀ ਦਾ ਮਤਲਬ ਮਿਸਟਰ ਜਾਂ ਮਿਸਿਸ ਸ਼੍ਰੀਮਾਨ ਜਾਂ ਸ਼੍ਰੀਮਤੀ ਇਹ ਬੜਾ ਇੱਕ ਮਾਣ ਵਾਲੇ ਇਹ ਚਾਰ ਜਿਹੜੇ ਅਵਾਰਡ ਆ ਵੀ ਇੱਕ ਬਹੁਤ ਵੱਡੀਆਂ ਸ਼ਖਸੀਅਤਾਂ ਨੂੰ ਦਿੱਤੇ ਜਾਂਦੇ ਸੀ ਕੋਈ ਆਰਟ ਵਿੱਚ ਕੰਮ ਕਰਦਾ ਕੋਈ ਮੈਡੀਸਨ ਦੇ ਖੇਤਰ 'ਚ ਕੰਮ ਕਰਦਾ ਕੋਈ ਲਿਟਰੇਚਰ ਜਾਂ ਸਪੋਰਟਸ 'ਚ ਕੰਮ ਕਰਦਾ ਇਹ ਦੇਖੋ ਇਹਨਾਂ ਨੇ ਉਹ ਮਿਆਰ ਹੀ ਡੇਗ ਦਿੱਤਾ ਤਾ ਆ ਪਹਿਲਾਂ ਹੁੰਦਾ ਸੀ ਬਹੁਤ ਸਾਰੇ ਲੋਕਾਂ ਨੇ ਹੁਣ ਲੈਣਾ ਹੀ ਕਹਿ ਦਿੱਤਾ ਵੀ ਅਸੀਂ ਲੈਣਾ ਹੀ ਨਹੀਂ ਬਹੁਤ ਸਾਰੇ ਤੁਸੀਂ ਜੇ ਇਤਿਹਾਸ ਦੇਖੋ ਉਹਨਾਂ ਨੇ ਨਾ ਹੀ ਕਰ ਦਿੱਤੀ ਵੀ ਤੁਸੀਂ ਤਾਂ ਆਪਣੇ ਚਹੇਤਿਆਂ ਨੂੰ ਦੇਈ ਜਾਂਦੇ ਆ ਜਿਹੜੇ ਬੰਦੇ ਡਿਜ਼ਰਵ ਕਰਦੇ ਆ ਉਹਨਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ ਹੁਣ ਦੇਖ ਮਾਸਟਰ ਕੰਗਣਾ ਦੀ ਪ੍ਰਾਪਤੀ ਕੀ ਆ ਇਹ ਹੁਣ ਸਾਨੂੰ ਦੱਸਦੀ ਆ ਕਿ ਸਾਨੂੰ ਹੁਣ ਆਜ਼ਾਦੀ ਮਿਲੀ ਆ ਮੋਦੀ ਦੇ ਰਾਜ ਦੇ ਵਿੱਚ ਉਹ ਜਿਹੜੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਕੋਈ ਊਧਮ ਸਿੰਘ ਵਰਗੇ ਚੰਦਰ ਸ਼ੇਖਰ ਆਜ਼ਾਦ ਵਰਗੇ ਜਿਹੜੀ ਆਪਣੀ ਜਾਨਾਂ ਦੀਆਂ ਆਹੁਤੀਆਂ ਦੇ ਕੇ ਆਜ਼ਾਦੀ ਲਈ ਸ਼ਹੀਦ ਹੋ ਗਏ ਉਹ ਕਿੱਥੇ ਗਏ ਬਿਲਕੁਲ ਇਹ ਤਾਂ ਕਹਿ ਰਹੀ ਆ ਭੀਖ ਦੇ ਵਿੱਚ ਆਜ਼ਾਦੀ ਮਿਲੀ ਆਜ਼ਾਦੀ ਹੁਣ ਮਿਲੀ ਸਾਨੂੰ ਹਾਂ ਤੇ ਉਹਨੇ ਦੇਖੋ ਬੜੇ ਇੱਕ ਪਤਾ ਨਹੀਂ ਕਿੱਦਾਂ ਦੇ ਬਿਆਨ ਦੇਈ ਜਾਂਦੀ ਆ ਜਾਂ ਲੋਕੀ ਹੁਣ ਇੱਕ ਟ੍ਰੈਂਡ ਜਿਹਾ ਚੱਲ ਪਿਆ ਹੁਣ 1947 ਕਹਿੰਦੀ ਵੀ ਉਦੋਂ ਕਿਹੜੀ ਲੜਾਈ ਹੋਈ ਸੀ ਜਿਹਦੇ ਨਾਲ ਆਜ਼ਾਦੀ ਮਿਲੀ ਹੈ ਇਹਨੂੰ ਪੁੱਛਣ ਵਾਲਾ ਹੋਵੇ ਵੀ ਲੜਾਈ ਤਾਂ ਇੱਕ ਲਗਾਤਾਰ ਸਟਰਗਲ ਸ਼ੁਰੂ ਹੋਇਆ ਕਿੰਨੇ ਚਿਰ ਚੱਲੀ ਉਹ 1857 ਦੇ ਗਦਰ ਤੋਂ ਆਪਾਂ ਲਾ ਦਈਏ ਉਸ ਤੋਂ ਬਾਅਦ ਸ਼ਹੀਦ ਹੋ ਗਿਆ ਕੂਕਿਆਂ ਦੀ ਗੱਲ ਚੱਲੀ ਕੂਕਿਆਂ ਦੀ ਗੱਲ 95 ਕੂਕੇ ਨੂੰ ਅੰਗਰੇਜ਼ਾਂ ਨੇ ਤੋਪਾਂ ਦੇ ਮੂਹਰੇ ਬੰਨ ਕੇ ਰਾਏ ਬਿਲਕੁਲ ਉਹਨਾਂ ਦੀ ਕੁਰਬਾਨੀ ਨਹੀਂ ਬਿਲਕੁਲ ਉਸ ਤੋਂ ਬਾਅਦ ਭਗਤ ਸਿੰਘ ਊਧਮ ਸਿੰਘ ਇਹ ਤਾਂ ਚਲੋ ਨਾਂ ਆਪਾਂ ਜਾਣਦੇ ਆ ਬਹੁਤ ਸਾਰੇ ਲੋਕ ਸੀ ਇਹਦਾ ਨਾਮ ਹੀ ਨਹੀਂ ਆਪਾਂ ਨੂੰ ਪਤਾ ਨਾ ਆਪਣੇ ਜ਼ਮੀਨ ਜਾਇਦਾਦਾਂ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਵੀ ਅਸੀਂ ਇਹਨਾਂ ਦੇ ਅਧੀਨਗੀ ਨਹੀਂ ਸਵੀਕਾਰ ਕਰਨੀ 200 ਸਾਲ ਸਾਡੇ ਉੱਤੇ ਰਾਜ ਰਿਹਾ ਲੋਕਾਂ ਦਾ ਭਾਵੇਂ ਹੁਣ ਵੀ ਬਹੁਤ ਸਾਰੀਆਂ ਨਾਕਾਮੀਆਂ ਹੈਗੀਆਂ ਬਹੁਤ ਸਾਰੇ ਸਾਨੂੰ ਗਿਲੇ ਸ਼ਿਕਵੇ ਆ ਸਾਡੀਆਂ ਸਰਕਾਰਾਂ ਦੇ ਨਾਲ ਵੀ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹ ਕਹਿ ਦਈਏ ਵੀ ਉਦੋਂ ਭੀਖ ਦੇ ਵਿੱਚ ਮਿਲ ਗਏ ਸੀ ਪਰ ਇਹ ਜਿਹੜੇ ਬਿਆਨ ਆ ਇਹ ਸਰਕਾਰਾਂ ਨੂੰ ਚੰਗੇ ਲੱਗਦੇ ਆ ਤਾਂ ਹੀ ਤਾਂ ਪਦਮ ਸ਼੍ਰੀ ਮਿਲਦੇ ਆ ਸੇਮ ਕੰਗਣਾ ਦੀ ਪ੍ਰਾਪਤੀ ਵੀ ਇਹੀ ਆ ਕਿ ਉਹਨਾਂ ਦੀ ਬਾਂਸਰੀ ਵੀ ਹੋਈ ਆ ਦੇ ਕਾਰਨਾਮੇ ਸਾਰੇ ਤਾਇਆ ਕਿੰਨੀ ਕਿਤੇ ਦੇਖੋ ਬਾਂਸਰੀਆਂ ਵੱਜਦੀਆਂ ਅੱਜ ਕੱਲ ਬਿਲਕੁਲ ਵੈਸੇ ਵੀ ਤਾਂ ਜਿਹੜਾ ਬਾਲੀਵੁੱਡ ਹੈ ਬਾਲੀਵੁੱਡ ਨੂੰ ਟਾਰਗੇਟ ਤੁਸੀਂ ਦੇਖੋ 2014 ਤੋਂ ਬਾਅਦ ਜਿਹੜੀ ਆਜ਼ਾਦੀ ਦੀ ਗੱਲ ਕਰਦੀ ਆ ਜੇ ਇਹਦੇ ਪਿਛੋਕੜ ਵੱਲ ਜਾਈਏ ਇਹਦਾ ਜਿਹੜਾ ਕੰਮ ਆ ਉਹ ਹੈਗਾ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਾਉਂਦੀ ਆ ਫਿਲਮਾਂ ਦੇ ਵਿੱਚ 2014 ਤੋਂ ਬਾਅਦ ਤਾਂ ਆਜ਼ਾਦੀ ਦੱਸਦੀ ਆ ਵੀ 2014 ਤੋਂ ਬਾਅਦ ਜਿੰਨੇ ਮੁਸਲਿਮ ਐਕਟਰ ਆ ਉਹਨਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ ਚਾਹੇ ਆਮਿਰ ਖਾਨ ਉਦੋਂ ਉਹਨੇ ਤਾਂ ਕਿਹਾ ਵੀ ਯਾਰ ਮੇਰਾ ਇੰਨਾ ਹੁਣ ਦਮ ਘੁੱਟਣ ਲੱਗ ਪਿਆ ਇੰਡੀਆ ਦੇ ਵਿੱਚ ਕਿੰਨਾ ਉਹਦੇ ਕਿੰਨੀ ਕਰਪਸ਼ਨ ਆ ਕਿੰਨਾ ਵੈਸਰਾ ਹੁੰਦਾ ਬਿਲਕੁਲ ਉਹਨੂੰ ਕਿੰਨਾ ਟਾਰਗੇਟ ਕੀਤਾ ਗਿਆ
ਉਹ ਵਿਚਾਰਾ ਜਾਣੀ ਉਹਦੇ ਦੁਕਾਨ ਪਰਿਵਾਰ ਬੰਦ ਕਰ ਦਿੱਤੀ ਉਹਦੀ। ਬਿਲਕੁਲ। ਫਿਰ ਉਸ ਤੋਂ ਬਾਅਦ ਸੈਫ ਅਲੀ ਖਾਨ ਉਹਨੇ ਆਪਣੇ ਮੁੰਡੇ ਦਾ ਨਾਂ ਰੱਖ ਲਿਆ ਤਮੂਰ, ਹਨਾ। ਉਸ ਤੋਂ ਬਾਅਦ ਕਿੰਨਾ ਉਹਦੇ ਦੁਆਲੇ ਹੋਗਾ ਜੀ, ਰਿਵਾਜ ਚੱਲਿਆ ਰੱਖਿਆ ਵੀ ਅਗਲੇ ਨੇ ਆਪਣੇ ਮੁੰਡੇ ਦਾ ਨਾਂ ਰੱਖ ਲਿਆ ਤੁਸੀਂ ਇਹਦੇ ਤੋਂ ਕੀ ਲੈਣਾ। ਫਿਰ ਬਾਅਦ ਦੇ ਵਿੱਚ 2018 ਚ ਇੱਕ ਤੁਸੀਂ ਦੇਖਿਆ ਹੋਣਾ ਪਦਮਾਵਤ ਫਿਲਮ ਆਈ ਸੀ ਪਦਮਾਵਤੀ, ਉਹਨੇ ਤਾਂ ਬੜਾ ਵਿਵਾਦ ਚੱਲਿਆ ਸੀ। ਕਿੰਨਾ ਵਿਵਾਦ। ਉਹਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਕਿਹਾ ਵੀ ਅਸੀਂ ਜਿਹੜਾ ਦੀਪਿਕਾ ਪਾਦੂਕੋਣ ਦਾ ਸਿਰ ਕਲਮ ਕਰਕੇ ਲਿਆਓ, ਹਨਾ, ਨਾਮ ਰੱਖਿਆ ਹੋਇਆ, ਨਾਮ ਉਹਦੇ ਉੱਤੇ ਰੱਖਿਆ ਗਿਆ। ਫਿਰ ਉਸ ਤੋਂ ਬਾਅਦ ਸਲਮਾਨ ਖਾਨ ਨੂੰ ਵੀ ਟਾਰਗੇਟ। ਤੇ ਦੂਜੇ ਪਾਸੇ ਜੇ ਅਸੀਂ ਦੇਖੀਏ ਹਿੰਦੂ ਜਿਹੜੇ ਲੋਕ ਸੀਗੇ, ਜਿਹੜੇ ਐਕਟਰ ਆ, ਚਲੋ ਇਹਨੂੰ ਧਾਰਮਿਕ ਨਹੀਂ ਬਣਾਉਣਾ ਚਾਹੀਦਾ, ਪਰ ਹੁਣ ਚੱਲਦਾ ਇਦਾਂ ਹੁਣ ਅਕਸ਼ੇ ਕੁਮਾਰ ਜਾ ਕੇ ਉਹਦੀ ਕਰਦਾ ਆ ਇੰਟਰਵਿਊ ਕਰਦਾ, ਆਹੋ ਜਿਹਦੇ ਦੱਸਦੇ ਅੰਬ ਕਿੱਦਾਂ ਖਾਈਦਾ, ਵੀ ਅੰਬ ਕਿੱਦਾਂ ਖਾਈਦਾ, ਹਨਾ ਜੀ ਸਾਹਿਬ ਨੇ। ਤੇ ਉਸ ਤੋਂ ਬਾਅਦ ਜਿੰਨੇ ਪੁੱਛਣਾ ਹੋਵੇ ਹਜ਼ਾਰਾਂ ਸਾਲਾਂ ਤੋਂ ਪੰਜਾਬੀ ਅੰਬ ਖਾਂਦੇ ਲੇਕਿਨ ਅੰਬ ਖਾਣਾ ਕਿੱਦਾਂ ਬੰਦੇ ਤੁਹਾਡੇ। ਹੁਣ ਇਹਦੇ ਤੋਂ ਇੱਕ ਸਿੱਧਾ ਹੀ ਲੱਗਦਾ ਵੀ ਮੋਦੀ ਸਰਕਾਰ ਬਾਲੀਵੁੱਡ ਦੇ ਉੱਤੇ ਵੀ ਹਿੰਦੂਇਜ਼ਮ ਅਪਲਾਈ ਕਰਨਾ ਚਾਹੁੰਦੀ ਆ, ਪਰ ਕਲਾਕਾਰ ਦਾ ਕੋਈ ਮਜ਼ਹਬ ਨਹੀਂ ਹੁੰਦਾ। ਕਲਾਕਾਰਾਂ ਦਾ ਜਿਹੜਾ ਆ ਸਾਰਿਆਂ ਦੇ ਸਾਂਝੇ ਕਲਾ ਦਾ ਕੋਈ ਮਜ਼ਹਬ ਨਹੀਂ ਹੁੰਦਾ ਤਾਂ ਕਲਾਕਾਰਾਂ ਦਾ ਵੀ ਕੋਈ ਮਜ਼ਹਬ ਨਹੀਂ ਹੁੰਦਾ। ਬਿਲਕੁਲ ਨਹੀਂ ਆ ਫਿਰ ਹੁਣ ਜਿਹੜੀ ਕੰਗਨਾ ਰਨਆਊਟ ਹੈ, ਇਹ ਮਤਲਬ ਇਹ ਕੀ ਹੈ ਫਿਰ? ਇਹ ਮੈਂ ਦੱਸਿਆ ਕੀ ਹੈ ਮੈਨੂੰ, ਤੂੰ ਢਾਡੀ ਸੁਣਿਆ ਕਦੀ ਪਿੰਡਾਂ ਵਿੱਚ ਢਾਡੀ ਮਾਰਾ ਗਾਉਂਦੇ ਹੋਏ? ਮੈਂ ਤਾਂ ਭਾਈ ਫਿਰ ਦੁਕਾਨ ਦਾ ਕੰਮ ਛੱਡ ਕੇ ਨਹੀਂ ਜਾਂਦਾ ਅੱਛੇ ਪਾਸੇ। ਤੇ ਜਾਣਾ ਵੀ ਕਿੱਥੇ ਆ, ਤੈਨੂੰ ਵਾਹ ਹੀ ਹੈ ਨਹੀਂ ਇਹ ਬਣਾਉਣੇ ਦੇ ਜਾਲ ਤੇ ਬੋਦੀਆਂ ਕੱਢੀ ਜਾਂਦਾ। ਇਹ ਕਿੰਨੇ ਹੁੰਦੇ ਆ, ਉਹ 2 ਦਿਨ ਖੇਡ ਲੈ ਮੋਟਾ ਮਾਰ ਲੈ ਤੇ ਭੱਜ ਜਾਵਣਾ, ਉਹ ਕੰਗਣਾ ਕੱਚ ਦਿਆ। ਹੁਣ ਇਹ ਦੇਖਿਆ ਨਾਲਾ ਕੰਗਣਾ ਕਿੰਨਾ ਚਿਰ ਕੱਢਦੀ ਹੈ, ਕੱਲ ਮੇਰਾ ਵੀ ਇਹਨੇ ਤਾਇਆ ਕਰਾਰੀ ਚੋਟ ਮਾਰ ਗਿਆ ਲਾਲਾ। ਵੈਸੇ ਮੈਂ ਤੁਹਾਨੂੰ ਦੱਸਾਂ ਵਿਚਾਰੀ ਕੰਗਣਾ ਦਾ ਵੀ ਕੀ ਕਸੂਰ ਹੈ, ਉਹ ਆਜ਼ਾਦੀ ਵੇਲੇ ਜੰਮੀ ਨਹੀਂ ਸੀ। ਉਹਨੂੰ ਕੀ ਪਤਾ ਮੈਨੂੰ ਲੱਗਦਾ ਇਹਨੂੰ ਆਜ਼ਾਦੀ ਹੁਣ ਮਿਲੀ ਆ। ਬਿਲਕੁਲ ਮਿਲੀ ਆ। ਲਾਲੇ ਦੀ ਗੱਲ ਨੋਟ ਕਰਨ ਵਾਲੀ ਆ। ਇਹਨੇ ਕਿਹਾ ਵੀ ਉਹ ਤਾਂ ਜਾਣਦੀ, ਇਹਦਾ ਮਤਲਬ ਕੀ ਹੋਇਆ, ਜੋ ਉਹ ਬੋਲ ਰਹੀ ਆ ਉਹਨੂੰ ਦੱਸਿਆ ਜਾ ਰਿਹਾ। ਅੱਜ ਤੁਸੀਂ WhatsApp ਦੇਖ ਲਓ, Facebook ਦੇਖ ਲਓ, ਇੱਕ ਟਾਰਗੇਟ ਕੀਤਾ ਜਾਂਦਾ। ਉਹਦੇ ਟਾਰਗੇਟ ਕਿਹਨੂੰ ਕੀਤਾ ਜਾਂਦਾ? ਨਹਿਰੂ ਨੂੰ, ਮਹਾਤਮਾ ਗਾਂਧੀ ਨੂੰ। ਉਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਗਲਤ ਲੋਕਾਂ ਤੱਕ ਫੈਲਾਈ ਜਾਂਦੀ ਹੈ, ਜਿਹਦਾ ਕੋਈ ਲੈਣ ਦੇਣ ਨਹੀਂ। ਵੀ ਨਹਿਰੂ ਨੇ ਸਭ ਕੁਝ ਵਿਗਾੜ ਕਰ ਦਿੱਤਾ, ਮਹਾਤਮਾ ਗਾਂਧੀ ਨੇ ਵਿਗਾੜ ਦਿੱਤਾ। ਹੁਣ ਜਿਹੜੀ ਜਿੱਦਾਂ ਇਹ ਕਹਿੰਦਾ ਕੰਗਣਾ ਤੋਂ ਜੰਮੀ ਵੀ ਹੈ ਨਹੀਂ ਸੀ, ਉਹਨੂੰ ਤਾਂ ਜੋ ਦੱਸਿਆ ਜਾਣਾ ਉਹੀ ਉਹਨੂੰ ਪਤਾ ਲੱਗਾ। ਉਦੋਂ ਦੇਖ ਲਾ, ਅਸੀਂ ਨਿੱਕੇ ਨਿੱਕੇ ਸਕੂਲੇ ਜਾਂਦੇ ਹੁੰਦੇ ਸੀ ਨਾ ਮਾਸਟਰ, ਹਾਂਜੀ, ਉਦੋਂ ਕਹਿੰਦੇ ਚਾਚਾ ਨਹਿਰੂ, ਹਾਂਜੀ, ਬਾਪੂ ਗਾਂਧੀ। ਹਾਂਜੀ, ਹੁਣ ਸਾਡੇ ਬਾਪੂ ਦੇ ਸਾਡੇ ਚਾਚੇ ਵੱਲ ਕੱਲ ਨੂੰ ਹੋਰ ਆਗਾ ਮੋਦੀ ਨੂੰ ਬਦਲ ਦਿੰਦੇ। ਹਾਂਜੀ, ਬਿਲਕੁਲ। ਇਤਿਹਾਸ ਤਾਂ ਇਤਿਹਾਸ ਵਾ। ਇੱਕ ਗੱਲ ਸੋਚਣ ਵਾਲੀ ਆ ਮਾਟਰਾ, ਹੁਣ ਲਾਲੇ ਨੇ ਗੱਲ ਕੀਤੀ ਕੰਗਣਾ ਤਾਂ ਉਦੋਂ ਜੰਮੀ ਨਹੀਂ ਸੀ ਆਜ਼ਾਦੀ। ਜਿਹੜੇ ਭਾਜਪਾ ਦੇ ਹੋਰ ਵੀ ਲੀਡਰ ਆ, ਚਲੋ ਅਸੀਂ ਕਿਸੇ ਪਾਰਟੀ ਕੱਲੀ ਨੂੰ ਕਾਹਨੂੰ ਮਾੜਾ ਕਹਿਣਾ। ਆ ਹੰਸਰਾਜ ਹੰਸ ਨੂੰ ਸਵਾਲ ਪੁੱਛਿਆ ਸੀ ਜੰਗ ਬਾਰੇ, ਉਹ ਕਹਿੰਦਾ ਸੀ ਮੈਂ ਉਦੋਂ ਛੋਟਾ ਹੁੰਦਾ ਸੀ। ਸਾਰਾ ਜਿਹੜੀ ਇਨਫੋਰਮੇਸ਼ਨ ਗਲਤ ਮਿਲਦੀ, ਕੋਈ ਜਾਣਕਾਰੀ ਇਹਨਾਂ ਦੇ ਬਿਲਕੁਲ। ਇਹਨਾਂ ਦੇ ਇਦਾਂ ਹੈ ਕਿ IT ਸੈੱਲ ਸਪੈਸ਼ਲ ਬਣਾਇਆ ਗਿਆ 2015 ਚ ਜੀ। ਇਹਨਾਂ ਦਾ ਪੂਰਾ ਹਾਲ ਹੁਣ ਤਾਂ ਸਾਰੇ ਕਿਸੇ ਨੂੰ ਇੱਕ ਨੂੰ ਕੀ ਕਹਿਣਾ, ਇਹ IT ਵਿੰਗ ਇਹੀ ਦੇਖਦਾ ਕਿ ਲੋਕਾਂ ਦਾ ਰੁਝਾਨ ਕੀ ਆ। ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਲੋਕ ਕਰੋੜਾਂ ਰੁਪਈਆ ਕਮਾਉਂਦੇ ਆ, ਉਹ ਬੈਠੇ ਇਹੀ ਕੰਮ ਸੋਚਦੇ ਆ। ਵੈਸੇ ਵੀ ਉਦੋਂ ਵੀ ਮਾਸਟਰ ਨੇ ਦੇਖਿਆ ਪਿਛਲੇ ਥੋੜੇ ਚਿਰਾਂ ਦੀ ਇਹ ਸਰਕਾਰੀ ਨੀਤੀ ਲਾ ਲਓ ਜਾਂ ਕੁਝ ਬੰਦਿਆਂ ਦੀ ਨੀਤੀ ਲਾ ਲਓ, ਕਿ ਜਿਹੜਾ ਜਿੰਨਾ ਵੀ ਸਾਡਾ ਇਤਿਹਾਸ ਹੈ ਨਾ ਉਹਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ। ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ। ਕੁਝ ਇਤਿਹਾਸ ਹੁੰਦਾ, ਇਤਿਹਾਸ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਬਿਲਕੁਲ। ਇਹ ਬਾਕੀ ਭਾਈ ਮੁੱਕ ਦੀ ਗੱਲ ਮੈਂ ਦੱਸਾਂ ਵੀ ਮੈਂ ਲੱਡੂ ਤਾਈਓ ਖਵਾਈ ਸੀ ਕੰਗਣਾ ਦੇ, ਵੀ ਦੇਖੋ ਇਹ ਕੰਗਣਾ ਰਣੌਤ ਨੂੰ ਮਿਲ ਸਕਦਾ ਤਾਂ ਮੈਨੂੰ ਵੀ ਤਾਂ ਮਿਲ ਹੀ ਸਕਦਾ ਪਦਮ ਸ਼੍ਰੀ। ਮੈਨੂੰ ਪਤਾ ਕਿ ਨਾਲੇ ਪੈਸੇ ਪੂਸੇ ਮਿਲਦੇ ਨਾਲ। ਪਰ ਉਹ ਬੁਲਾਵਾ ਜਿੱਦਾਂ ਮਰਜ਼ੀ ਕਹਿ ਲਾ, ਹਨਾ, ਭਾਵੇਂ ਕਿਸੇ ਕੁੱਤੀ ਦੇ ਬਾਤਰੇ ਬਣਾ ਕੇ ਲੱਡੂ ਲਾਇਆ ਸਾਡੇ ਲਈ, ਪਰ ਇੰਨਾ ਆ ਵੀ ਤੇਰੇ ਵਰਗਾ ਮਹਾ ਕੰਜੂਸ 2-4 ਲੱਡੂ ਵਾਧੂ ਲੈ ਕੇ ਆ ਗਿਆ ਯਾਰ, ਕਮਾਲ ਦੀ ਗੱਲ। ਮੈਂ ਹੁਣ ਇੰਨੇ ਸਾਰੇ ਲੱਡੂ ਤਾਂ ਲੈ ਹੁਣ ਡੱਬੇ ਚ ਆਉਂਦੇ ਨਹੀਂ ਸੀ, ਵੱਧ ਮੈਂ ਕੀ ਕਰਾਂ। ਅੱਜ ਚੱਲ ਛੱਡੋ ਭਾਈ, ਕੰਗਣਾ ਦੇ ਲੱਡੂ ਨਾ ਸੀ, ਆਸਟ੍ਰੇਲੀਆ ਦੇ ਲੱਡੂ ਹੀ ਖਾ ਲਓ, ਵਰਲਡ ਕੱਪ ਜਿੱਤ ਗਿਆ। ਆ ਗੱਲ ਠੀਕ ਵਾ, ਚਲੋ ਆਸਟ੍ਰੇਲੀਆ ਜਿੱਤ ਗਿਆ, ਪਰ ਟੀਮ ਵੀ ਤਕੜੀ ਆ। ਉਹ ਤਾਂ ਵੇਲਾ ਹੁਣ ਮਾਸਟਰ ਹੁਣ ਆਸਟ੍ਰੇਲੀਆ ਵਾਲੇ ਜਿੱਤ ਗਏ, ਭਾਈ ਨਿਊਜ਼ੀਲੈਂਡ ਨੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਸਾਨੂੰ ਆਹ ਕਰ ਦਿੱਤਾ, ਮਾਰਾ ਖੇਡਾ ਨਾ ਆਸਟ੍ਰੇਲੀਆ ਨੇ ਕਿਹਾ ਤਾਂ ਦੇਖਿਆ ਸੀ ਨਿਊਜ਼ੀਲੈਂਡ ਵਾਲੇ ਠੋਕ ਦਿੱਤੇ। ਜਿੱਤ ਗਏ, ਹਰ ਗਏ ਨਾ, ਉਹਨਾਂ ਨੂੰ ਕੰਪਲੇਨ ਕੋਈ ਆ ਹੈ ਮੌਜ ਨਾ ਘਰਾਂ ਨੂੰ ਆ ਗਏ। ਇਹ ਹੁੰਦੀ ਰਿਸਪੈਕਟ। ਸਹੀ ਗੱਲ ਹੈ, ਨਾਲੇ ਸਿਆਣੇ ਤਾਈਓ ਤਰੱਕੀਆਂ ਕਰਦੇ, ਟੀਵੀ ਟੂਵੀ ਵੀ ਨਹੀਂ ਬਣਦੇ ਮੈਂ ਸੁਣਿਆ।
ਉਹ ਇਹ ਤਾਂ ਅਸੀਂ ਪਾਕਿਸਤਾਨੀ ਤੇ ਸਾਡੇ ਹਿੰਦੁਸਤਾਨੀ ਰੱਖੇ ਇਹ ਕੰਮ ਕਰਨ ਵਾਸਤੇ ਨਾ। ਨਾਲੇ ਉਹ ਆਪਣਾ ਤਾਂ ਫਾਇਦਾ ਹੋ ਜਾਂਦਾ ਟੀਵੀਆਂ ਟੂਵੀਆਂ ਚ ਹੀ। ਉਦਾਂ ਤਾਂ ਆਇਆ ਸਿਆ ਪੰਜਾਬੀ ਸਾਰੀ ਦੁਨੀਆ 'ਚ ਰਹਿੰਦੇ ਆ, ਆਸਟ੍ਰੇਲੀਆ 'ਚ ਵੀ ਆਪਣੇ ਪੰਜਾਬੀ ਭਰਾ ਵਸਦੇ ਆ। ਜੇ ਆਸਟ੍ਰੇਲੀਆ 'ਚ ਜਿੱਤ ਗਈ ਤਾਂ ਵੀ ਕਹੀ ਜਾਣਾ ਸਾਡੇ ਪੰਜਾਬੀ ਭਰਾ ਉੱਥੇ ਹੈਗੇ, ਉਹ ਵੀ ਆਪਣੇ ਬਿਲਕੁਲ। ਜੇ ਪਾਕਿਸਤਾਨ ਜਿੱਤ ਗਿਆ ਹੈਗਾ ਨਾ, ਉੱਥੇ ਵੀ ਆਪਣੇ ਪੰਜਾਬੀ ਭਰਾ ਆ, ਉਹ ਵੀ ਆਪਣੇ। ਸ਼ੁਰੂ ਬਲੈਕ ਐਂਡ ਵਾਈਟ ਟੈਲੀਵਿਜ਼ਨ ਹੁੰਦੇ ਸੀ ਹਾਂਜੀ ਸਾਡੇ ਜ਼ਮਾਨੇ ਦੇ ਵਿੱਚ। ਜਦੋਂ ਪਾਕਿਸਤਾਨ ਖੇਡਦਾ ਸੀ ਨਾ, ਜੇ ਤਾਂ ਪਾਕਿਸਤਾਨ ਜਿੱਤ ਗਿਆ ਹਾਂਜੀ ਉਹ ਅਸੀਂ ਕਹਿੰਦੇ ਉਹ ਲਾਹੌਰੀਏ ਸਾਡੇ ਹੀ ਭਰਾ ਆ, ਸਾਡੇ ਹੀ ਆ। ਅਸੀਂ ਤਾੜੀ ਉਹ ਨਹੀਂ ਮਾਰਦੀ ਲਈ ਅਸੀਂ। ਜੇ ਸਾਡੇ ਹਿੰਦੁਸਤਾਨੀ ਜਿੱਤ ਗਏ ਫਿਰ ਤਾਂ ਸਾਡੇ ਕੋਲ ਚਾਹ ਨਹੀਂ ਸੀ ਸੰਭਾਲ ਹੁੰਦੇ। ਜੇ ਕਿਤੇ ਬੰਗਲਾਦੇਸ਼ ਜਿੱਤ ਗਿਆ ਕਹਿੰਦਾ ਉਹ ਵੀ ਸਾਡੇ ਹੀ ਆ, ਪਰ ਅਸੀਂ ਆਜ਼ਾਦੀ ਲਵਾਈ ਸੀ ਉਹਨੂੰ, ਕੋਈ ਤਾੜੀਆਂ ਮਾਰ ਰਹੀ ਵੀ ਆਈ। ਫਿਰ ਇਹ ਵੀ ਸ਼੍ਰੀਲੰਕਾ ਕਹਿੰਦਾ ਉਹ ਵੀ ਸਾਡੇ ਹੀ ਭਰਾ ਆ, ਰਾਮ ਉੱਥੇ ਗਿਆ ਸੀ ਪੁਲ ਬਣਾ ਕੇ, ਉਹ ਸਾਡੇ ਤਾਂ ਹਾਰ ਹੀ ਨਹੀਂ ਹੋਈ। ਹੁਣ ਸਾਰੇ ਪੰਜਾਬੀ ਜਿਹੜੇ ਆ ਉਹ ਆਸਟ੍ਰੇਲੀਆ ਬੈਠੇ ਆ, ਉਹ ਵੀ ਤਾੜੀਆਂ ਮਾਰੀ ਜਾਂਦੇ ਨੇ ਪਾਸੇ। ਇਹ ਨਾਲ ਦਾ ਕੰਮ ਆ। ਮੈਨੂੰ ਸ਼ੱਕ ਪੈਂਦਾ ਕੰਗਣਾ ਤੇਰੇ ਬਦਨਾਮ ਕਰਨ ਨੂੰ ਨਾਲ ਲੈ ਲਿਆ, ਕਿ ਲਿਆ ਕੇ ਲੱਗਦਾ ਆਸਟ੍ਰੇਲੀਆ ਜਿੱਤਦਾ ਹੀ ਆਇਆ। ਲੱਤਾ ਤੂੰ ਤਾਂ ਪਾਕਿਸਤਾਨ ਦਾ ਨਾਂ ਲੈਣਾ ਹੀ, ਤੂੰ ਤਾਂ ਜਾਂਦਾ ਅੰਦਰ ਰਹਿਣਾ। ਉਹ ਵੀ ਨਾਲ ਇਹ ਵੀ ਗੱਲ ਹੈਗੀ ਆ। ਹੁਣ ਏਦਾਂ ਹੀ ਸਾਡੇ ਬਜ਼ੁਰਗਾਂ ਦੀ ਧਰਤੀ ਆ, ਉਹ ਗੱਲ ਕਰੇ ਉਹਦਾ ਮੋਹ ਆ ਜਾਂਦਾ ਆਪਣੀ ਮਿੱਟੀ ਦਾ। ਆਪਣੇ ਪਿੰਡ ਆਇਆ ਸੀਗਾ ਆਪਣਾ ਗੋਵਲਾ ਹੁੰਦਾ ਸੀ ਮੁੰਡਾ ਜੈਮਲ, ਉਹ ਪਾਕਿਸਤਾਨ ਚ ਆਇਆ ਸੀ ਇੱਕ ਵਾਰੀ। ਬੜੀ ਬੇਜਵਾਨ ਆਪਣੇ ਸੇਵਾ ਕੀਤੀ, ਫਿਰ ਸਾਨੂੰ ਸੱਦਾ ਦੇ ਗਿਆ ਸੀ। ਫਿਰ ਅਸੀਂ ਵੀ ਕਿਹਾ, ਮੈਂ ਤਾਂ ਬਹੁਤ ਛੋਟਾ ਜਿਹਾ ਹੁੰਦਾ ਸੀ ਜਦੋਂ ਬਾਕੀ ਗਿਆ ਸੀ, ਮੈਂ ਲਾਹੌਰ ਵੀ ਦੇਖਿਆ ਉਦੋਂ ਦੇਖਿਆ ਪਾਕਿਸਤਾਨ ਬਈ ਆਹ ਹੀ ਕੰਮ ਏਦਾਂ ਹੀ ਬਹੁਤ ਵਾ, ਏਦਾਂ ਹੀ ਗੱਡੇ ਚੱਲਦੇ ਆ, ਇੱਥੇ ਖੂਹ ਚੱਲਦੇ ਆ। ਉੱਥੇ ਜਾ ਕੇ ਤਾਂ ਪਤਾ ਨਹੀਂ ਲੱਗਦਾ ਵੀ ਅਸੀਂ ਉੱਥੇ ਆ ਉਹ ਇੱਥੇ ਆ, ਸਭ ਕੁਛ ਸਾਡਾ ਫਰਕ ਹੀ ਕੋਈ ਨਹੀਂ। ਮੈਂ ਸੁਣਿਆ ਤੂੰ ਹੀਰਾ ਮੰਡੀ ਵੀ ਜਾਂਦਾ ਰਿਹਾ। ਮੂੰਹ ਨਾਲ ਚੱਜਦਾ ਮੇਰੇ ਗਾਲ ਚੱਲ ਕਰੀ ਨਹੀਂ ਹੁੰਦੀ ਤੈਨੂੰ। ਮੈਂ ਤਾਂ ਮੈਂ 5-7 ਸਾਲ ਦਾ ਮੈਂ ਹੀਰਾ ਮੰਡੀ ਤੋਂ ਤੁਹਾਡੇ ਵਾਲੇ ਤਾਇਆ ਗਿਆ ਤਾਂ ਸੀ। ਕੁਰਸੀਆਂ ਮਾਰੀ ਜਾਣਾ ਬਾਂਦਰਾ ਗਿਆ ਨਹੀਂ, ਉਦੋਂ ਸਿਆਣੇ ਬੰਦੇ ਗਏ ਹੋਣਗੇ। ਮੈਨੂੰ ਉਹਦੇ ਜਲੇਬੀਆਂ 2 ਕਿਲੋ ਫੜਾ ਕੇ ਚਲ ਗਿਆ। ਉਹਦਾ ਨਾਲੇ ਮਾਟਰਾ ਕਿਸੇ ਨੇ ਫਵਾਹ ਫਲਾਤੀ। ਉਹ ਤਾਇਆ ਤਾਂ ਹੀਰਿਆਂ ਦੀ ਮੰਡੀ ਗਿਆ ਸੀ, ਹੀਰੇ ਖਰੀਦਣ ਗਏ ਸੀਗੇ। ਸਿਆਣੇ ਬੰਦੇ ਗਏ, ਸਿਆਣਾ ਬੰਦਾ ਕੌਣ ਜਾਂਦਾ ਉੱਥੇ? ਇਹ ਗੱਲ ਤਾਂ ਮੇਰੀ ਠੀਕ ਹੈ। ਜਦੋਂ ਮੈਂ ਗੱਲ ਕਰਦਾ ਸਿਆਣਿਆਂ ਬੰਦਿਆਂ ਦੀ, ਮੈਂ ਉਹ ਨਿਕਾਲਿਆ ਸੀ 5-7 ਸਾਲ ਦਾ, ਉਹ 20-25-30 ਸਾਲ ਦੇ ਬੰਦੇ ਨੇ ਉਹਨੂੰ ਵੀ ਗੱਲ ਕਰਦਾ। ਐਵੇਂ ਨਾ ਕੰਪੀਆ ਤੂੰ ਵੀ। ਤੂੰ ਡੱਬਿਆ ਦਾਹੀਆਂ ਦਿੰਦੇ ਤਾਈ ਤੂੰ ਜਵਾਨੀ ਦੇ ਟਾਈਮ ਨਹੀਂ ਆਈ ਸੀ। ਬੰਦੇ ਬੰਦੇ ਉਹ ਰੱਬ ਦਾ ਨਾਮ ਲਿਆ ਕਰੋ, ਰੱਬ ਤੋਂ ਡਰੋ। ਇਹ ਸੇਠ ਜੀ ਮੇਰੇ ਮਗਰ ਭਾਰਤੀ ਤੂੰ ਆ ਪਰਸੋਂ ਦਾਣਾ ਤਾਈ ਨਾਲ ਲੜ ਗਿਆ। ਕੋਈ ਦਰਦ ਨਹੀਂ ਪਾਸੋਂ ਜਿਆਦੇ ਲੜੇ ਸੀ। ਜਿਆਦਾ ਲੜੇ, ਕਹਿੰਦਾ ਮੈਂ ਗੱਲਾਂ ਵੀ ਮਰਨ। ਕਹਿੰਦੀ ਜੇ ਮਰਨ ਜਾਣਾ ਤਾਂ ਚੱਕ ਝੋਲਾ ਨਾਲ ਲੈ ਜਾ। ਉਹ ਤਾਇਆ ਕਹਿੰਦਾ ਮਰਨ ਨਾਲ ਝੋਲੇ ਦਾ ਕੀ ਸੰਬੰਧ? ਉਹ ਤਾਈ ਕਹਿੰਦੀ ਗੱਲ ਸੁਣ, ਜੇ ਤੇਰਾ ਮਨ ਬਦਲ ਜਾਣਾ ਸਬਜ਼ੀ ਲੈ ਅੱਛਾ ਤਾਇਆ ਜੋ ਲੈ ਕੇ ਤੁਰਿਆ ਹੁੰਦਾ ਜੀ। ਮੈਂ ਤੈਨੂੰ ਗੱਲ ਦੱਸਦਾ ਇੱਕ। ਹਾਂਜੀ ਪਿੰਡ ਤੋਂ ਬੈਠੇ ਹੁੰਦੇ ਨਾ, ਕੋਈ ਏਦਾਂ ਹੀ ਨੌਕਰ ਨੂੰ ਕਹਿੰਦਾ ਬੰਦਾ, ਹਾਂਜੀ ਕਹਿੰਦਾ ਦੱਸ ਚੱਲ ਏਦਾਂ ਕਰ ਵੀ ਤੂੰ ਸ਼ਹਿਰੋਂ ਦਵਾਈ ਲੈ ਆ, ਮੇਰੀ ਮਾਂ ਬਿਮਾਰ ਵਾ। ਪਰ ਕਹਿੰਦਾ ਏਦਾਂ ਚੇਤਾ ਰੱਖੀਦਾ ਹੁੰਦਾ, ਜਦੋਂ ਬੰਦਾ ਸ਼ਹਿਰ ਨੂੰ ਗਿਆ ਹੋਵੇ ਨਾ, ਇੱਕ ਦੀ ਚੀਜ਼ ਵਾਧੂ ਲੈ ਜਾਂਦੀ ਹੈ ਜਿਹਦੀ ਲੋੜ ਪੈ ਸਕਦੀ ਆ। ਉਹ ਨੌਕਰ ਕਹਿੰਦਾ ਵੀ ਚੰਗਾ, ਉਹ ਸ਼ਹਿਰ ਨੂੰ ਦਵਾਈ ਲੈਣ ਗਿਆ, ਜਦੋਂ ਮੁੜ ਕੇ ਆ ਤਾਂ ਸਿਰ ਦੇ ਉੱਤੇ ਪਾਲਣ ਵੀ ਲੱਗਿਆ ਹੋਇਆ। ਉਹ ਕਹਿੰਦਾ ਦਵਾਈ ਤਾਂ ਲੈ ਆ, ਠੀਕ ਵਾ, ਆ ਸਿਰ ਤੇ ਪਾਲਣ ਕਾ ਤਾਂ ਰੱਖਿਆ? ਕਹਿੰਦਾ ਤੁਸੀਂ ਆਪੇ ਰੱਖਿੰਦੇ ਸਰਦਾਰ ਜੀ, ਮੈਂ ਅਗਲੀ ਗੱਲ ਵੀ ਸੋਚ ਲਈ ਹੁੰਦੀ। ਮੈਂ ਸੋਚਿਆ ਜੇ ਕੁੜੀ ਨਾ ਠੀਕ ਹੋਈ ਮਾਰ ਕੇ ਤਾਂ ਪਾਲਣ ਤਾਇਆ ਤੂੰ ਸਬਜ਼ੀ ਲੈ ਕੇ ਆਇਆ ਕਿ ਤਾਈ ਦੇ ਬਾਲਣ ਦਾ? ਦੀਪ ਨੂੰ ਕੀ ਲੋੜ ਪੈ ਜਾਵੇ? ਬਾਲਣ ਤਾਂ ਤਾਈ ਬੱਲੇ ਰੱਖੀ ਬੈਠੀ ਸੀ ਤੇ ਤਾਈ ਤੁਹਾਡੀ ਦੀ ਉਹ ਮੈਨੂੰ ਤੋੜ ਕੇ ਜਾਊ। ਨਹੀਂ ਓਦਾਂ ਭਾਵੇਂ ਜਿੱਦਾਂ ਮਰਜੀ ਆ, ਨੋਕ ਝੋਕ ਭਾਵੇਂ ਚੱਲਦੀ ਰਹਿੰਦੀ ਤਾਏ ਤੇ ਤਾਈ ਦੀ, ਸਾਰੇ ਪਿੰਡ ਵਿੱਚ ਸਾਰੀਆਂ ਦੀਆਂ ਮਾਰਕਾਂ ਪਿਆਰ ਵੀ ਬਹੁਤ ਆ ਤਾਏ ਦੇ, ਬਹੁਤ ਆ ਜੀ, ਬਹੁਤ ਆ। ਨਜ਼ਰ ਨਾ ਲੱਗੇ ਤੇ ਇਹ ਵੀ ਇੱਕ ਸਹਿਬਤ ਆ। ਪਰ ਤਾਇਆ ਦੇਖੋ ਤਾਂ ਆਪਾਂ ਗੱਲ ਕਰਦੇ ਆ ਤਾਏ ਤੇ ਤਾਈ ਦੀ, ਤੇ ਦੂਜੇ ਪਾਸੇ ਹੁਣ ਇੱਕ ਆਪਣੇ ਚੀਫ ਮਿਨਿਸਟਰ ਆ ਚੰਨੀ ਸਾਹਿਬ, ਉਹਨਾਂ ਦਾ ਤੇ ਨਵਜੋਤ ਸਿੱਧੂ ਦਾ ਹੁਣ ਰਿਲੇਸ਼ਨਸ਼ਿਪ ਵਧੀਆ ਹੋ ਗਿਆ ਉਹਨਾਂ ਦਾ ਵੀ। ਹੁਣ ਵੀ ਉਹ ਥੋੜਾ ਜਿਹਾ ਵਧੀਆ ਚੀਜ਼ਾਂ ਲੈ ਕੇ ਆਉਣ ਲੱਗ ਗਏ ਆ।
ਹੁਣ ਸਿੱਧੂ ਰਾਹ ਆ ਗਿਆ ਮਾਸਟਰ ਜੀ ਨੇ ਕੋਈ ਹੋਗਾ ਬਸ ਜਦੋਂ ਸਿੱਧੂ ਨਹੀਂ ਗਿਆ ਤੇਰੀ ਚੰਨੀ ਦੀ ਗੱਲ ਦੇਖਦਾ ਸਿੱਧੂ ਹੁਣ ਇਦਾਂ ਦਾ ਬੀਬਾ ਜਿਹਾ ਪੁੱਤ ਬਣ ਕੇ ਆ ਗਿਆ ਘਰ ਨੂੰ ਹੁਣ ਉਹ ਘੁਮਾਰਾ ਦਾ ਮੁੰਡਾ ਸੀ ਉਹ ਆਪਣੇ ਘਰਦਿਆਂ ਨਾਲ ਲੜ ਪਿਆ ਜਦੋਂ ਘਰਦਿਆਂ ਨਾਲ ਲੜ ਪਿਆ ਫਿਰ ਉਸਕੇ ਬਾਹਰ ਚਲ ਗਿਆ ਅੱਛਾ ਉਹਨੂੰ ਮੈਂ ਬੀਤੀ ਜਾਂ ਬਣਾਉਣ ਹੀ ਨਹੀਂ ਗਿਆ ਸਾਰੀ ਦਿਹਾੜੀ ਭੁੱਖਾ ਮਾਰਾ ਬਾਹਰ ਬੈਠਾ ਰਿਹਾ ਸ਼ਾਮ ਜੀ ਪੈਣ ਲੱਗੀ ਉਹ ਕਿਹਾ ਮੈਨੂੰ ਕਿਹਨੇ ਸੱਦਣਾ ਹੀ ਨਹੀਂ ਉਹ ਨਾਲ ਖੋਤਾ ਸੀ ਬੱਗਾ ਉਹਨੂੰ ਲੈ ਜਾਓ ਗੱਲ ਦੇ ਨਾਲ ਲੜ ਪਿਆ ਤੇ ਮਾਰਿਆ ਵੀ ਡੰਡਾ ਨੂੰ ਚੱਲ ਖੋਤੇ ਨੂੰ ਘਰ ਨੂੰ ਚੱਲ ਤੇ ਨਾਲੇ ਚੱਲ ਜਾਵੇ ਉਹ ਬੱਗਿਆ ਤੂੰ ਮੈਨੂੰ ਨਾਲ ਲੈ ਗਿਆ ਨਹੀਂ ਮੈਨੂੰ ਲੱਗਦਾ ਸਿੱਧੂ ਨੂੰ ਲੱਗੇਗਾ ਮੈਂ ਚੱਲੀ ਉਹ ਮੈਂ ਨਹੀਂ ਗੱਲ ਤਾਂ ਤੇਰੀ ਸਹੀ ਆ ਵੀ ਹੁਣ ਜਿੱਦਾਂ ਪਹਿਲਾਂ ਜਿੰਨੀਆਂ ਜ਼ਿਆਦਾ ਕੰਡੀਸ਼ਨਸ ਰੱਖੀਆਂ ਸੀਗੀਆਂ ਹੁਣ ਕੰਡੀਸ਼ਨਾਂ ਪੜ ਕੇ ਮਾਰਦਾ ਸੀ ਹਾਂਜੀ ਹੁਣ ਮੇਮਨਾ ਬਣ ਗਿਆ ਹੁਣ ਪਤਾ ਲੱਗ ਗਿਆ ਮੇਰੇ ਮਗਰ ਨਹੀਂ ਕਿਸੇ ਨੇ ਆਉਣਾ ਬੱਗੇ ਤੇ ਗੱਲ ਲਾ ਕੇ ਆ ਗਿਆ ਦੇਖ ਪਰ ਦੇਖੋ ਪੰਜਾਬ 'ਚ ਤਾਂ ਹੁਣ ਇੱਕ ਨਾਰਾ ਹੀ ਚੱਲ ਪਿਆ ਹਨਾ ਵੀ ਚਰਨਜੀਤ ਚੰਨੀ ਮਸਲੇ ਕਰੂੰਗਾ ਹੱਲ ਤੇ ਇਹ ਤਾਂ ਲੋਕਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਹੁਣ ਉੱਥੇ ਲੰਗਰ ਵੀ ਚਲਾ ਲਿਆ ਆਪਣੇ ਉੱਥੇ ਨਿਵਾਸ ਦੇ ਵਿੱਚ ਫਿਰ ਉਹ ਤੋਂ ਇਲਾਵਾ ਟੈਂਟ ਲਵਾ ਦਿੱਤਾ ਲੋਕਾਂ ਨੂੰ ਕੀ ਹੁੰਦਾ ਤਾਂ ਆਪਣੇ ਲੋਕ ਤਾਂ ਇਹ ਹੁੰਦਾ ਵੀ ਫੋਟੋ ਵੀ ਹੈ ਨਾ ਵਧੀਆ ਤਰੀਕੇ ਨਾਲ ਖਿਚਾ ਲਈ ਕਿਸੇ ਨੇ ਹੱਥ ਮਿਲਾ ਲਿਆ ਲੀਡਰ ਨਾਲ ਆਪਾਂ ਤਾਂ ਉਹਦੇ ਮਗਰ ਹੋ ਤੁਰੀ ਦਾ ਹੁਣ ਆਵਲੀ ਦੀ ਗੱਲ ਸੁਣ ਲਓ ਇਹਨੂੰ ਪੁੱਛ ਲਓ ਵੀ ਕਿੱਥੇ ਵੋਟ ਪਾਉਣੀ ਹੈ ਇੱਥੇ ਪਤਾ ਲੱਗ ਜਾਣਾ ਸਾਨੂੰ ਤੂੰ ਦੱਸ ਹੁਣ ਕਿੱਥੇ ਵੋਟ ਪਾਉਣੀ ਆ ਉਹ ਤਾਂ ਹਰੇਕ ਹੱਥ 'ਚ ਬਦਲਦਾ ਅੱਜ ਇਹ ਮੂਡ ਤੇ ਲੱਗੀ ਆ ਉਹ ਡੈਨ ਦੇਖ ਮੇਰੀ ਗੱਲ ਸੁਣ ਭਾਈ ਆਪਣੇ ਲਈ ਸਾਰੇ ਇੱਕੋ ਜਿਹੇ ਆ ਸਾਰੇ ਆਪਾਂ ਨੂੰ ਸੌਦਾ ਤੇ ਸਾਰਿਆਂ ਨੂੰ ਵੋਟ ਕਿੱਥੇ ਨਹੀਂ ਆ ਉਹ ਨਾ ਆ ਮੈਂ ਵੋਟ ਇੱਕੋ ਚੁੱਕੇ ਆ आज इको जगह समान बन इको जगह पे आ जाते ਅੱਛਾ ਹਾਂ ਤੇ ਵੋਟ ਤੇ 10 ਸੀ ਕਰੇਗਾ ये बर्दाश्त नशा बाकी मेरे लिए सारे इको देखा गया नहीं कितना नहीं पढ़ते नशा अकाली दल का जवाब नहीं होते नशा और दूजा लाल पड़ गया है ना दूजा लाल तो पूछ लेने ला तू वोट किथे पानी है ਮੈਂ ਜੀ ਦੱਸੂਗਾ ਆ ਲਾਲਾ ਗੱਲ ਗੋਲ ਕਰ ਗਿਆ ਜਿਹੜਾ ਜਿਆਦਾ ਲੱਡੂ ਲੈ ਗਿਆ ਨਾ ਲਾਲੇ ਨੇ ਕਰਨੀ ਦੁਕਾਨਦਾਰੀ ਦੁਕਾਨਦਾਰ ਤੇ ਕਾਲੀਆਂ ਨੇ ਵੀ ਆਣਾ ਭਾਜਪਾ ਨੇ ਵੀ ਆਣਾ ਹਾਥੀ ਵਾਲੇ ਨੇ ਵੀ ਆਣਾ ਜੇ ਕਹਿ ਗਿਆ ਮੈਂ ਕਾਂਗਰਸ ਪਾਰਟੀ ਤੇ ਕਾਲੀਆਂ ਲਾ ਕੇ ਸ਼ੀਸ਼ੇ ਬੰਦੇ ਬਿਲਕੁਲ ਬਿਲਕੁਲ ਬਕਾਇਆ ਲੈਣਾ ਉਹ ਨਹੀਂ ਮੋੜਨਾ ਲਾਲੇ ਨੂੰ ਨਹੀਂ ਲੈ ਤੇ ਮੇਰੀ ਤਾਂ ਛੱਡ ਤੂੰ ਦੱਸ ਕਿੱਧਰ ਪਾਉਣੀ ਹੈ ਓਏ ਏਦਾਂ ਯਾਰ ਕਾਸੇ ਚ ਤੁਸੀਂ ਨਹੀਂ ਜਾਜੇ ਤਾਂ ਮੈਂ ਕੋ ਦੱਸਾਂ ਮੈਂ ਪਾਉਂਗਾ ਜਿਹੜੀ ਪਾਉਂਗਾ ਤੁਹਾਨੂੰ ਕੀ ਮੈਂ ਉਹਦਾ ਨਾ ਤਾਏ ਤੇ ਲਾਲੇ ਦਾ ਹਿਸਾਬ ਲਾ ਲਿਆ ਜਿੱਦਾਂ ਕਹਿੰਦੇ ਹੁੰਦੇ ਨਾ ਨਹੀਂ ਦਿਲ ਨਹੀਂ ਦੱਸਣਾ ਕਿਹਦੇ ਨਾਲ ਆ ਇਹਨਾਂ ਦਾ ਉਹ ਹਿਸਾਬ ਆ ਜਿੱਦਾਂ ਕਿ ਪਿੱਛੇ ਜੇ ਗਾਣਾ ਆਇਆ ਸੀ ਅੱਛਾ ਕਹਿੰਦਾ ਅਸੀਂ ਦਿਲੋਂ ਅਕਾਲੀ ਉੱਪਰੋਂ ਬੀਜੇਪੀ ਨਾਲ ਰੱਖੀ ਆ ਅੰਦਰੋਂ ਅੰਦਰੀ ਕਾਂਗਰਸੀਆਂ ਨਾਲ ਯਾਰੀ ਪੱਕੀ ਆ ਮੈਂ ਬਹੁਜਨ ਸਮਾਜ ਪਾਰਟੀ ਨਾਲ ਰੈਲੀਆਂ ਕਰਦਾ ਆ ਝਾੜੂ ਵਾਲਿਆਂ ਦੇ ਕਾਮਰੇਡਾਂ ਦੇ ਨਾਲ ਧਰਨੇ ਹੁਣ ਲੋਕ ਸਭਾ ਤੋਂ ਸਾਡੇ ਤਾਏ ਨੇ ਪੇਪਰ ਭਰਨੇ ਉਹ ਬਾਵਾ ਦੱਸਣਾ ਜੀ ਕਿੱਧਰ ਜਾਣਾ ਉਹ ਤੈਨੂੰ ਪਤਾ ਹੀ ਆ ਹੁਣ ਦੇਖਦੇ ਨੇ ਚਾਲ ਚੱਲਣ ਪਹਿਲਾਂ ਹੁਣ ਨਾ ਬਹੁਤ ਸਾਰੇ ਲੋਕ ਚੰਨੀ ਕਰੀ ਜਾਂਦੇ ਆ ਤੂੰ ਇਹ ਗੱਲ ਦੇਖੋ ਵੀ ਜਦੋਂ ਇਲੈਕਸ਼ਨ ਹੋ ਗਿਆ ਇਹਨੇ ਤੰਬੂ ਚੱਕਣਾ ਇਹਨਾਂ ਕਿਲਾ ਫੇਰ ਹੀ ਇਹਨੇ ਪੁੱਛਿਆ ਬਚਣਾ 2 ਮਹੀਨੇ ਜੋਰ ਜੂ ਲਾਉਣਾ ਅਮਲੀਆ ਜੇ ਤੂੰ ਜੋਡੇ ਸਾਡੇ 2 ਕਿਲੋ ਲੈਣੇ ਤੇ ਲੈ ਲਾ ਬਾਅਦ ਤੈਨੂੰ ਕਿਸੇ ਨੇ ਪੁੱਛਿਆ 5 ਸਾਲ ਮੈਨੂੰ ਸਮਾਨ ਪੁੱਜੀ ਜਾਂਦਾ ਤੇ ਨਸ਼ਾ ਮੈਂ ਇਕੱਠਾ ਹਰੇਕ ਕੋਲੋਂ ਕਰੀਏ ਨਾ 5 ਸਾਲ ਤਾਏ ਦਾ ਇਹ ਤਾਂ ਗੱਲ ਸਹੀ ਆਦਾ ਆਪਣੀ ਦੀ ਇਹ ਲਾਲੇ ਕੋ ਜਮਾ ਕਰਾਈ ਜਾਂਦਾ ਸਮਾਨ ਇਹ ਗੱਲ ਵਧੀਆ ਆ ਤਾਇਆ ਸਾਨੂੰ ਕਿਸੇ ਪਾਰਟੀ ਦੇ ਪੱਕੇ ਕੱਟੜ ਸਪੋਰਟਰ ਹੋਣੇ ਨਹੀਂ ਹੋਣਾ ਵੀ ਨਹੀਂ ਚਾਹੀਦਾ ਸਾਨੂੰ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਸਾਡੀ ਇਹ ਗੱਲ ਕਰਨ ਦਾ ਮਤਲਬ ਵੀ ਇਹੀ ਸੀ ਵੀ ਜਿੱਦੋਂ ਸਾਨੂੰ ਮਤਲਬ ਆ ਜਿਹੜਾ ਸਾਡੇ ਦੇਖੋ ਸਾਡੇ ਇਹ ਨਾ ਦੇਖੋ ਜਿੱਦਾਂ ਹੁਣ ਇਹ ਅਮਲੀ ਗੱਲ ਕਰਦਾ ਇਹ ਆਪਣਾ ਹੀ ਸੋਚਦਾ ਇਹ ਜਦੋਂ ਨਸ਼ੇ ਦੀ ਗੱਲ ਕਰਦਾ ਇਹ ਸਿਰਫ ਆਪਣਾ ਸੋਚ ਰਿਹਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵੀ ਸਿਹਤ ਲਈ ਸਾਡੇ ਕੋਲ ਹਸਪਤਾਲ ਹੈ ਉਹ ਚ ਸਾਡੇ ਸਾਰਿਆਂ ਦੇ ਅੱਜ ਤੱਕ ਇਹ ਵੀ ਪਿੱਛੇ ਹੀ ਆਉਂਦਾ ਜੇ ਅਸੀਂ ਕਹਿ ਦਈਏ ਵੀ ਸਾਡੇ ਹਸਪਤਾਲ ਕਿਉਂ ਨਹੀਂ ਸਾਡੇ ਉੱਥੇ ਡਾਕਟਰ ਕਿਉਂ ਨਹੀਂ ਫਿਰ ਦੂਜੇ ਗੱਲ ਵੀ ਅਸੀਂ ਕਹਿ ਦਈਏ ਵੀ ਸਾਡੇ ਸਕੂਲ ਕਿਉਂ ਨਹੀਂ ਹੁਣ ਸੜਕਾਂ ਕਿਉਂ ਨਹੀਂ ਉਹਦੇ ਵਿੱਚ ਸਾਰੇ ਹੀ ਆਉਂਦੇ ਆ ਉਹਦੇ ਵਿੱਚ ਕੋਈ ਦੂਜਾ ਨਹੀਂ ਹੈਗਾ ਉਹਦੇ ਵਿੱਚ ਆਪਣਾ ਹੈਗਾ ਸਾਰਿਆਂ ਨੂੰ ਹੋਣਾ ਹਾਂਜੀ ਸਾਰਿਆਂ ਦਾ ਫਾਇਦਾ ਹੋਣਾ ਇਸ ਕਰਕੇ ਸਾਨੂੰ ਤਾਂ ਉਹ ਤੇ ਗੱਲ ਕਰਨੀ ਚਾਹੀਦੀ ਜਿਹੜਾ ਕੈਂਡੀਡੇਟ ਆਵੇ ਸਾਨੂੰ ਇਹ ਕਹਿਣਾ ਚਾਹੀਦਾ ਵੀ ਹਸਪਤਾਲ ਬਣਾਓ ਸਕੂਲ ਬਣਾਓ ਸੜਕਾਂ ਬਣਾਓ ਖੇਡ ਮੈਦਾਨ ਬਣਾਓ ਖੇਡ ਮੈਦਾਨ ਦੀ ਹੁਣ ਗੱਲ ਕਰ ਲਓ ਆ ਸਰਪੰਚ ਸਾਹਿਬ ਨੇ ਆਪਣੀ ਗੱਲ ਵੀ ਚੱਲਣੀ ਆ ਗ੍ਰਾਂਟ ਕਹਿ ਦਿੰਦੇ ਆ ਕਿੱਥੇ ਆ ਖੇਡ ਮੈਦਾਨ ਪਿੰਡਾਂ ਦੇ ਵਿੱਚ ਉੱਥੇ ਤੇ ਚੱਲਣੇ ਸਾਡੀਆਂ ਗੇਮਸ ਅਸੀਂ ਹਰ ਵਾਰੀ ਕਹਿੰਦੇ 올림픽 'ਚ ਮੁੜ ਕੇ ਆਉਂਦੇ ਆ ਉਹ ਖੇਡਾਂ ਲਈ ਹੈ ਕਿੱਥੇ ਆ ਸਾਡੇ ਕੋਲ ਤੇ ਉੱਥੇ ਆਪੇ ਨਹੀਂ ਸਾਡੇ ਕੋਲ ਕੁਝ ਹੋਣਾ ਨਾਲੇ ਤੈਨੂੰ ਗੱਲ ਦੱਸਾਂ ਮਾਸਟਰ ਆਖਰ ਤੇ ਆ ਕੇ ਗੱਲ ਨਹੀਂ ਰੋਟੀ ਤੇ
ਜਿਹੜੇ ਖੇਡਾਂ ਖੁਗਾ ਜਿੰਨੀਆਂ ਵੀ ਹੈਗੀਆਂ ਨਾ ਜਦੋਂ ਢਿੱਡ ਭਰ ਜਾਂਦਾ ਨਾ ਇਹ ਸ਼ੌਂਕ ਉਹ ਤੋਂ ਬਾਅਦ ਜਾਗਦਾ ਮੈਂ ਬੜੀ ਗੱਲ ਸਾਡੇ ਤਾਂ ਰੋਟੀ ਦਾ ਮਸਲਾ ਨਹੀਂ ਹੱਲ ਹੁੰਦਾ ਸਿੰਨੀ ਜਵਾਨ ਸਾਰੀ ਪੀੜ੍ਹੀ ਆ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਨਿਕਲ ਗਏ ਆ ਹਾਂਜੀ। ਹੁਣ ਦੇਖ ਲਓ ਕਹਿੰਦੇ ਵੀ ਕੈਨੇਡਾ ਵੀ ਖੁੱਲ ਗਿਆ ਆਸਟ੍ਰੇਲੀਆ ਵੀ ਕਹਿੰਦੇ ਖੁੱਲਣ ਲੱਗਾ ਹਾਂਜੀ। ਹੁਣ ਫੇਰ ਪਤਾ ਨਹੀਂ ਕਿੰਨੇ ਕੁ ਆਪਣੇ ਨਿਆਣੇ ਜਿਹੜੇ ਆ ਆਪਣਾ ਮੁਲਕ ਛੱਡ ਕੇ ਉਹਨਾਂ ਬਾਹਰ ਚੱਲ ਜਾਣਾ। ਹੁਣ ਤੁਸੀਂ ਦੇਖੋ ਸੁਖਬੀਰ ਬਾਦਲ ਇਹ ਕਹਿੰਦਾ ਸੀ ਵੀ ਮੈਂ ਕੈਲੀਫੋਰਨੀਆ ਬਣਾਉਣਾ, ਪਿਛਲੇ ਇਲੈਕਸ਼ਨ ਇਹੀ ਕਹਿੰਦਾ ਸੀ। ਐਤਕੀ ਉਹ ਇਹ ਕਹਿੰਦਾ ਆ ਵੀ 10 ਲੱਖ ਤੱਕ ਲੋਨ ਦਿਆ ਕਰਨਾ। ਕਾਹਦੇ ਲਈ ਲੋਨ? ਵੀ ਤੁਸੀਂ ਐਲਸ ਕਰਕੇ ਬਾਹਰ ਜਾਓ। ਦੇਖੋ ਕਿੱਡੀ ਵੱਡੀ ਨਲਾਇਕੀ ਵਾਲਾ ਬਿਆਨ ਆ ਵੀ ਤੁਸੀਂ ਬਾਹਰ ਜਾਓ, ਸਾਤੋਂ ਨਹੀਂ ਕੁਝ ਦੇ ਹੋਣਾ। ਹੁਣ ਤੇ ਲੋਕਾਂ ਨੂੰ ਇਹ ਸਮਝ ਰੱਖਣੀ ਚਾਹੀਦੀ ਆ ਵੀ ਇਹ ਸਰਕਾਰ ਹੈ ਹੱਥ ਖੜੇ ਕਰਕੇ ਸਾਤੋਂ ਨਹੀਂ ਕੁਝ ਹੋਣਾ, ਬਾਹਰ ਜਾਓ। ਮੈਂ ਤਾਂ ਅੱਗੇ ਨੂੰ ਡਰਦਾ, ਮੈਂ ਅਮਰੀਕਾ ਵਾਲਿਆਂ ਨੂੰ ਕਹਿਣਾ, ਕੈਲੀਫੋਰਨੀਆ ਵਾਲਿਆਂ ਨੂੰ ਵੀ ਬਾਹਰ ਆਪਣੇ ਸੁਖਬੀਰ ਬਾਦਲ ਨੂੰ ਉੱਥੇ ਨਾ ਜਾਣ ਦੇਣ, ਕਿਉਂਕਿ ਪੰਜਾਬ ਤੇ ਕੈਲੀਫੋਰਨੀਆ ਨਹੀਂ ਬਣਦਾ, ਪਰ ਕੈਲੀਫੋਰਨੀਆ ਨੂੰ ਪੰਜਾਬ ਨਹੀਂ ਇਹ ਗੱਲ ਤਾਂ ਸਹੀ ਲੈ ਵੀ ਮਾਸਟਰ ਤੇਰੀ ਗੱਲ ਮੈਂ ਦਿਲ ਤੇ ਲਾ ਲਈ। ਮੇਰਾ ਵੀ ਅੱਜ ਉਹ ਖਮੀਰ ਜਾਗ ਗਿਆ ਤੇ ਮੈਂ ਵੀ ਹੁਣ ਜਦੋਂ ਆਏ ਨਾ ਵੋਟਾਂ ਮੰਗਣ ਵਾਲੇ, ਮੈਂ ਉਹਨੂੰ ਸਖਤੀ ਨਾਲ ਕਹਿ ਦੇਣਾ ਵੀ ਮੇਰੇ ਲੱਡੂ ਕੱਲੇ ਵੋਟਾਂ ਵੇਲੇ ਨਹੀਂ ਸਾਰੇ ਟਾਈਮ ਪਕਾਇਆ ਕਰੋ। ਵੀ ਗੱਲ ਮਾਟਰ ਦੀ ਪੂਰੀ ਨਹੀਂ ਤੇ ਸੁਣੀ। ਉਹ ਮਾਟਰ ਸਾਰਿਆਂ ਦਾ ਭਲਾ ਕਹਿੰਦਾ, ਕੱਲਾ ਆਪਣਾ ਨਹੀਂ। ਕਹਿੰਦਾ ਨਾ ਵੀ ਮੇਰੇ ਵੀ ਡੋਡੇ ਹਰੇ ਆ ਹਰ ਪਾਰਟੀ ਵਾਲਾ, ਤੇ ਦੱਸਾਂ ਮੈਂ ਉਹ ਨਹੀਂ ਲੈ ਹੁਣ ਜਦੋਂ ਮੇਰੇ ਲੱਡੂ ਵਿਕੇ ਫਿਰ ਮੈਂ ਹੋਰ ਸਮਾਨ ਲਿਆਉਂਗਾ ਪਿੰਡ ਵਾਲੇ ਵਾਸਤੇ ਤੇ ਫਿਰ ਸਭ ਦਾ ਵਿਕਾਸ ਹੋ ਗਿਆ ਨਾ। ਵੈਸੇ ਇਹ ਤਾਂ ਚਲੋ ਇਹਦਾ ਵੀ ਮਨ ਰੱਖ ਲੈਂਦੇ ਆ ਵੀ ਜਿੱਦਾਂ ਮੰਨ ਲਓ ਹਸਪਤਾਲ ਦਾ ਨੀਂਹ ਪੱਥਰ ਰੱਖਣਾ, ਇਹਦੇ ਲੱਡੂ ਪਗਾ ਲਿਆ ਕਰਾਂਗੇ। ਸੜਕ ਦਾ ਨੀਂਹ ਪੱਥਰ ਰੱਖਣਾ, ਨੀਂਹ ਪੱਥਰ ਦਾ ਪਹਿਲਾਂ ਰੱਖਦੇ ਆ ਆਉਣਗੇ, ਇਹਦੇ ਲੱਡੂ ਵਿਕਣਗੇ ਤਾਂ ਆਪੇ ਕੰਮ ਇਹਦਾ ਲਾ ਲਿਆ ਤੇਰੇ ਤਾਂ ਲੱਡੂ ਵਿਕ ਜਾਣਗੇ, ਬਾਕੀ ਦੇ ਗਰੀਬ ਹੋਰ ਦੁਕਾਨਾਂ ਪਾਈ ਬੈਠੇ ਆ, ਉਹ ਕਿੱਥੇ ਜਾਣਗੇ ਫਿਰ? ਉਹ ਮਾੜੇ ਮੋਟੇ ਉਹਨਾਂ ਤੋਂ ਵੀ ਲੈ ਲਿਓ। ਹਰ ਵਾਰੀ ਬੈਠ ਕੇ ਆਪਣੀ ਦੁਕਾਨ ਚਲਾਈ ਜਾਂਦਾ ਇਹ। ਹਾਂਜੀ। ਉਹ ਨਹੀਂ ਮੈਂ ਐ ਕਰਦਾ ਹੁੰਦਾ ਵੀ ਜਦੋਂ ਮੈਂ ਮੇਰੇ ਕੋਲੇ ਬਾਹਲਾ ਲੋਡ ਹੋ ਜਾਂਦਾ ਫਿਰ ਮੈਂ ਥੋੜਾ ਸਮਾਨ ਉਹਨਾਂ ਤੋਂ ਲੈ ਲੈਣਾ, ਫਿਰ ਉਹਨਾਂ ਦਾ ਵੀ ਨਾਲ ਹੀ ਵਿਕਾਸ ਹੋ ਗਿਆ ਨਾ, ਸਭ ਦਾ ਵਿਕਾਸ। ਤੇ ਇਹ ਤਾਂ ਗੱਲ ਪੈਸੇ ਨਹੀਂ ਲਾਲਾ ਅੰਦਰ ਖਾਤੇ ਇਸ਼ਾਰਾ ਕਰੀ ਜਾਂਦਾ ਭਾਜਪਾ ਦਾ ਸਭ ਦਾ ਸਾਥ, ਸਭ ਦਾ ਵਿਕਾਸ। ਬੰਦਾ ਮੈਨੂੰ ਭਾਜਪਾ ਦਾ ਲੱਗਦਾ। ਨਹੀਂ ਜੀ, ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਆਪਾਂ ਤਾਂ ਸਾਰਿਆਂ ਨੂੰ ਕਿਸੇ ਨਾਲ ਨਹੀਂ ਵਿਗਾੜੀ ਦੇ ਆਪਾਂ। ਮੈਨੂੰ ਤਾਂ ਇਹ ਕੰਗਣਾ ਵੀ ਇੱਥੇ ਲੱਡੂ ਲੈ ਕੇ ਗਈ ਆ ਵੱਡੇ ਮਾਂ ਸੇ ਪਦਮਾ ਭੂਸ਼ਣ ਮਿਲਿਆ ਨਾ। ਬਿਲਕੁਲ ਤਾਂ ਇਹ ਦੇਖੋ ਇੰਦਰਾ ਗਾਂਧੀ ਵੇਲੇ ਤੋਂ ਦਾ ਸ਼ੁਰੂ ਹੋਇਆ ਇਹ ਚ ਕੱਲਾ ਸੀ, ਇਹ ਨਹੀਂ ਕਹਿੰਦੇ ਵੀ ਮੋਦੀ ਦੇ ਵੇਲੇ ਇਦਾਂ ਸ਼ੁਰੂ ਹੋਇਆ, ਇਹ ਇੰਦਰਾ ਗਾਂਧੀ ਦੇ ਵੇਲੇ ਤੋਂ ਸ਼ੁਰੂ ਹੋ ਗਿਆ ਵੀ ਲੀਡਰਾਂ ਦੀ ਚਾਪਲੂਸੀ। ਇਹ ਅਸੀਂ ਚਾਪਲੂਸੀ ਲੱਗ ਗਏ ਆ ਕਰਨ। ਹੁਣ ਅਸੀਂ ਕੰਗਣਾ ਰਣੌਤ ਨੂੰ ਜੇ ਪਦਮ ਸ਼੍ਰੀ ਮਿਲ ਗਿਆ, ਉਹ ਚਾਪਲੂਸੀ ਲਈ ਮਿਲਿਆ ਹਨਾ। ਕੱਲ ਨੂੰ ਕੋਈ ਹੋਰ ਕੋਈ ਬਣਦਾ ਹੈ, ਉਹਦੀ ਚਾਪਲੂਸੀ ਜਿਹੜਾ ਬੰਦਾ ਕਰੂਗਾ ਇਹਨਾਂ ਦੇ ਹੱਥਾਂ ਦੇ ਵਿੱਚ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੰਗ ਕਰਦੇ, ਉਹਨਾਂ ਨੂੰ ਤੰਗ ਕਰਦੇ। ਸੁਖਪਾਲ ਖਹਿਰੇ ਦਾ ਕੇਸ ਵਾਲਾ ਹਾਂਜੀ ਉਹਨੂੰ ਪੜ ਕੇ ਲੱਗਿਆ ਦੱਸ ਮਾਸਟਰ ਇਹਨੇ ਪੜ ਕੇ ਲੱਗੀ ਨਹੀਂ। ਸੁਖਪਾਲ ਖਹਿਰੇ ਦਾ ਦੇਖੋ ਉਹਦੇ ਉੱਤੇ ਕੇਸ ਕੀ ਬਣਾਇਆ ਈਡੀ ਨੇ, ਬਈ ਇਹ ਜੀ ਅਮਰੀਕਾ ਜਦੋਂ ਇਹ ਆਮ ਆਦਮੀ ਪਾਰਟੀ ਹੁੰਦਾ ਸੀ ਬਾਹਰੋਂ ਦਾ ਦੇਸ਼ਾਂ ਤੋਂ, ਅਮਰੀਕਾ ਕੈਨੇਡਾ ਤੋਂ, ਆਪਣੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, ਉਹਨਾਂ ਸਾਰਿਆਂ ਤੋਂ ਪੈਸੇ ਜੀ ਲੈ ਕੇ ਆਉਂਦੇ ਫੰਡ ਦੇ ਤੌਰ ਤੇ, ਕਿਉਂਕਿ ਉਸ ਵੇਲੇ NRI ਨੇ ਦਿੱਤੇ ਬਹੁਤ ਪੈਸੇ 2017 ਦੇ ਵਿੱਚ। ਬੜੀ ਤਕੜੀ ਸੀ ਹਨਾ, ਲਹਿਰੇ ਬਹੁਤ ਤਕੜੀ ਸੀ ਵੀ ਉਹ ਕਹਿੰਦੇ ਵੀ ਇਹਨੇ ਹਿਸਾਬ ਕਿਤਾਬ ਨਹੀਂ ਕੋਈ ਦਿੱਤਾ, ਵੀ ਹਵਾਲੇ ਦੇ ਥਰੂ ਪੈਸੇ ਦਾ ਗਵਨ ਹੋ ਗਿਆ। ਪਰ ਇੱਥੇ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਬੋਲਣਾ ਚਾਹੀਦਾ, ਭਾਵੇਂ ਹੁਣ ਹਨਾ ਕੇਜਰੀਵਾਲ ਕਵੇ ਪੈਸੇ ਗਏ ਹਾਂ ਤਾਂ ਗਏ ਆ। ਇਹ ਤੋਂ ਯਾਨੀ ਸਿੱਧ ਹੁੰਦਾ, ਤੁਸੀਂ ਇਹ ਤੋਂ ਅੰਦਾਜ਼ਾ ਲਾਓ ਬਈ ਇੱਥੇ ਕੋਈ ਦੀਨ ਧਰਮ ਨਹੀਂ ਹੈਗਾ ਕਿ ਜਦੋਂ ਤੁਸੀਂ ਜੇ ਤੁਸੀਂ ਜ਼ਿਆਦਾ, ਤੁਹਾਡੇ ਵੀ ਤਾਂ ਕੁਐਸਚਨ ਆ, ਤੁਸੀਂ ਸਾਰੇ ਪਾਰਟੀ ਸੀ ਉਦੋਂ, ਬੰਦਾ ਫਿਰ ਸਾਰੇ ਸ਼ੱਕ ਦੇ ਘੇਰੇ ਵਿੱਚ, ਕੋਈ ਬੰਦਾ ਬੋਲੇ ਹੀ ਨਹੀਂ। ਹੈਰਾਨੀ ਦੀ ਗੱਲ ਹੈ ਇਸ ਗੱਲ ਦੇ ਵਿੱਚ। ਹੁਣ ਲੋਕੀ ਬਹੁਤ ਕਹਿੰਦੇ ਸੀ ਵੀ ਇਹ ਕਾਂਗਰਸ ਚ ਕਾਹਤੇ ਰਲ ਗਿਆ, ਉਹ ਆਪੇ ਰਲ ਗਿਆ, ਉਹਨੂੰ ਦੀਦਾ ਸੀ ਵੀ ਮੇਰੇ ਹੁਣ ਮੇਰੇ ਨਾਲ ਹੋਣਾ, ਮੈਂ ਕਾਂਗਰਸ ਚ ਹੋਊਗਾ, ਘੱਟੋ ਘੱਟ ਵਿਰੋਧੀ ਧਿਰ ਵਾਲੇ ਤਾਂ ਬੋਲਣਗੇ। ਪਰ ਹੈਰਾਨੀ ਦੀ ਗੱਲ ਹੈ ਕੋਈ ਵੀ ਨਹੀਂ ਬੋਲਿਆ। ਅਸਲ ਚੱਕਰ ਪਤਾ ਕਿਆ ਹੋਇਆ, ਖਹਿਰਾ ਸਾਹਿਬ ਜਦੋਂ ਆਮ ਆਦਮੀ ਪਾਰਟੀ ਤੋਂ ਹੋ ਗਏ ਲੱਗ, ਉਦੋਂ ਆਮ ਆਦਮੀ ਪਾਰਟੀ ਸਾਰੀ ਨੇ ਮਾਫੀ ਮੰਗ ਲਈ ਹੋਣੀ। ਇਹ ਵਿਚਾਰੇ ਰਹਿੰਦੇ ਸੀ ਮਾਫੀ ਮੰਗ, ਇਹਨੂੰ ਫੜ ਕੇ ਲੈ ਗਏ। ਨਹੀਂ ਵੀਰੇ ਕੁੱਲ ਮਿਲਾ ਕੇ ਮਤਲਬ ਕੇਜਰੀਵਾਲ ਵੀ ਕੰਜਰੀ ਚਾਲ ਹੀ ਹੈ। ਤੂੰ ਆਮ ਆਦਮੀ ਪਾਰਟੀ ਕੋਲ ਲੱਡੂ ਨਹੀਂ ਪਕਾਣੇ ਲਾਏ ਦਿੰਦਾ। ਨਹੀਂ ਕੇਜਰੀਵਾਲ ਤਾਂ ਬੰਦਾ ਹੀ ਬਹੁਤ ਵਧੀਆ ਹੈ। ਲੱਡੂਆਂ ਦੀ ਲੋੜ ਨਹੀਂ ਪੈਣੀ ਆ ਪਾਰਟੀ ਨੂੰ। ਬਿਲਕੁਲ ਤਾਂ ਦੇਖੋ 2017 ਆਪਾਂ ਸਾਰਿਆਂ ਨੇ ਦੇਖਿਆ, ਉਹਦੇ ਵਿੱਚ ਲੋਕੀ ਸੌਹਾਂ ਖਾਂਦੇ ਸੀ ਕੇਜਰੀਵਾਲ ਦੀਆਂ। ਪਰ ਤੁਹਾਨੂੰ ਮੈਂ ਥੋੜਾ ਜਿਹਾ ਪਿੱਛੇ ਤਾਇਆ ਤੈਨੂੰ ਤਾਂ ਯਾਦ ਹੋਣਾ ਆ, ਅਸੀਂ ਤਾਂ ਬਹੁਤ ਛੋਟੇ ਛੋਟੇ ਸੀ ਉਦੋਂ, ਲਾਲੂ ਪ੍ਰਸ਼ਾਦ ਯਾਦਵ ਤੇ ਮੁਲਾਇਮ ਸਿੰਘ ਯਾਦਵ ਦੀਆਂ ਵੀ ਲੋਕੀ ਸੌਹਾਂ ਖਾਂਦੇ ਸੀ। ਟਾਈਮ ਸੀ ਜਦੋਂ ਜੇਪੀ ਅੰਦੋਲਨ ਚੱਲਿਆ, ਜਦੋਂ ਇਹ ਜੰਗ ਤੌਰ ਦੇ ਉੱਤੇ ਗਏ, ਜਦੋਂ ਲਾਲੂ ਪ੍ਰਸ਼ਾਦ ਯਾਦਵ ਨੇ ਅਡਵਾਨੀ ਦਾ ਰੱਥ ਰੋਕਿਆ, ਆਮ ਜੀ ਗੱਲ ਸੀ।
ਰੱਥ ਰੋਕ ਕੇ ਰੱਖ ਦਿੱਤਾ ਉੱਥੇ। ਤੇ ਪਰ ਗੱਲ ਇਹ ਆ ਵੀ ਉਸ ਤੋਂ ਬਾਅਦ ਕਿੱਦਾਂ ਤੁਸੀਂ ਇੱਕ ਵਾਰੀ ਕੰਮ ਤਾਂ ਕਰ ਲੈਂਦੇ ਆ, ਉਦਾਂ ਦਾ ਕੰਮ ਤੁਸੀਂ ਬਣਾ ਕੇ ਰੱਖਣਾ ਉਹ ਬਹੁਤ ਵੱਡਾ ਚੈਲੰਜ ਹੈ। ਜਾਰੀ ਰੱਖਣਾ, ਹਾਂਜੀ। ਉਹ ਜਿਹਾ ਮਾਹੌਲ ਬਣਾ ਕੇ ਰੱਖਣਾ, ਬਹੁਤ ਔਖਾ ਕਿਤੇ ਕੰਮ ਤਾਂ ਹੋ ਜਾਂਦੇ ਆ। ਹਾਂ। ਪਰ ਉਹਦਾ ਵੀ ਮੈਨੂੰ ਵਾਕਿਆ ਦਾ ਪਤਾ ਨਹੀਂ ਦੱਸਾਂ। ਹਾਂਜੀ ਪਰ ਜਦੋਂ ਤੱਕ ਮੇਰਾ ਖਿਆਲ ਸੀਗਾ, ਹਾਂਜੀ। ਸੁਖਪਾਲ ਖਹਿਰਾ ਇੱਕ ਚੰਗਾ ਓਪੋਜੀਸ਼ਨ ਲੀਡਰ ਸੀ। ਹਾਂਜੀ ਕਹਿੰਦੇ ਹੁੰਦੇ ਨੇ ਵੀ ਜਦੋਂ ਵੀ ਕੋਈ ਬੰਦਾ ਮਰਦਾ ਤਾਂ ਆਪਣੀ ਘਰ ਦੇ ਉੱਥੋਂ ਹੀ ਮਰਦਾ, ਘਰ ਦਾ ਪੇਤੀ ਲੰਕਾ ਢਾਵੇ। ਹਾਂਜੀ। ਇਹ ਪਤਾ ਨਹੀਂ ਕੀ ਬੁੱਧੀ ਭ੍ਰਿਸ਼ਟ ਹੋ ਗਈ ਆਮ ਪਾਰਟੀ ਵਾਲਿਆਂ ਦੀ ਕਿ ਇੱਕ ਚੰਗੇ ਲੀਡਰ ਨੂੰ ਇਹਨਾਂ ਕੱਢ ਕੇ ਬਾਹਰ ਮਾਰਿਆ। ਬਿਲਕੁਲ। ਕਦੀ ਛੋੜੇਪੁਰ ਕੱਢਿਆ, ਕਦੀ ਗਾਂਧੀ ਕੱਢਿਆ, ਹਾਂਜੀ। ਕਦੀ ਇਹ ਕੱਢਿਆ। ਹੁਣ ਇਹਨਾਂ ਮੈਨੂੰ ਵੀ ਇਹਨਾਂ ਨੂੰ ਕੁਝ ਬਣੂ ਇਹਨਾਂ ਦਾ, ਦੋ ਚਾਰ ਸੀਟਾਂ ਲੈ ਜਾਣਗੇ। ਹਾਂਜੀ ਹੁਣ ਤਾਂ ਬਹੁਤ ਮਿਆਰ ਡਿੱਗ ਗਿਆ। ਉਹ ਕਾਰਨ ਜਿਹਦਾ ਤਾਂ ਗੱਲ ਇਹੀ ਆ ਨਾ, ਸੁਖਪਾਲ ਖਹਿਰਾ ਚਲੇ ਗਿਆ, ਲੋਕਾਂ ਦਾ ਸਾਰਿਆਂ ਤੇ ਵਿਸ਼ਵਾਸ ਉੱਠ ਗਿਆ। ਵਿਸ਼ਵਾਸ ਉੱਠ ਗਿਆ। ਹੁਣ ਆਪਾਂ ਕਹਿ ਦਈਏ ਵੀ ਚੰਨੀ ਨੂੰ ਕਿਉਂ ਉੱਠਣ ਲੱਗਾ, ਜੋ ਇਹ ਗੱਲਾਂ ਕਰਦੇ ਸੀ ਵੀ ਅਸੀਂ ਆਮ ਲੋਕਾਂ ਦੇ ਨਾਲ ਮਿਲਾਂਗੇ, ਉਹ ਕੰਮ ਕਰੀ ਜਾਂਦੇ ਇੱਕ ਆਸ ਜੀ ਬੱਜੀ, ਆਸ ਇਹ ਵੱਜੀ ਆ ਵੀ ਲੋਕਾਂ ਨੂੰ ਲੱਗਦਾ ਵੀ ਯਾਰ ਘੱਟੋ ਘੱਟ ਸਾਨੂੰ ਬੁਲਾਉਂਦੇ ਤਾਂ ਹੈ ਚੰਗੀ ਤਰ੍ਹਾਂ। ਹੁਣ ਕੈਪਟਨ ਤਾਂ ਉੱਥੇ ਸਿਸਵਾ ਫਾਰਮ 'ਚ ਬੈਠਾ ਰਹਿੰਦਾ ਸੀ, ਉਹ 4.5 ਸਾਲ ਹੁਣ ਤੱਕ ਇਹ ਲਾ ਲਓ ਕਦੀ ਮੂੰਹ ਹੀ ਨਹੀਂ ਦੇਖਿਆ। ਉਹ ਵੀ ਵੇਖਦਾ ਸੀ, ਮਹਿਮਾਨ ਆਏ ਰਹਿੰਦੇ ਸੀ। ਮਹਿਮਾਨ ਬਾਰੇ ਆਏ ਸੀ ਆ ਫਲ ਕੋਈ ਵੀ ਆਉਂਦੇ ਸੀ ਨਾਲ। ਪਹਿਲੇ ਜਦੋਂ ਤਾਇਆ ਲਾਹੌਰ ਜਾਂਦਾ ਰਹਿੰਦਾ ਵਿੱਚ ਚਿੱਠੀ ਪੱਤਰ ਇਹ ਵੀ ਲੈ ਕੇ ਜਾਂਦਾ। ਕੰਮ ਕਰਦਾ ਰਹਿੰਦਾ ਮੈਨੇਜਰ ਹੈ। ਤੂੰ ਹੱਦਾ ਨਹੀਂ ਵੀ ਤੁਸੀਂ ਕਦੇ ਚੀਕੂ ਤੇ ਕਦੇ ਇਹ ਤਾਂ ਬਹੁਤ ਚੀਕਾ। ਚੰਗੀ ਗੱਲ ਹੈ ਕਿ ਮੈਂ ਛੋਟਾ ਸੀ, ਜੇ ਕਿਤੇ 18-20 ਸਾਲ ਦਾ ਮੇਰਾ ਤਾਂ ਜੀਣਾ ਹਰਾਮ ਕਰ ਦੇਣਾ ਸੀ। ਪਰ ਤਾਇਆ ਜੇ 18-20 ਸਾਲ ਦਾ ਹੁੰਦਾ ਟਿਕਟ ਵੀ ਤੈਨੂੰ ਮਿਲ ਜਾਣੀ ਸੀ। ਤਾਇਆ ਇਹ ਗੱਲ ਨਹੀਂ ਕਰ ਗਿਆ ਜੇ ਉਹਨਾਂ ਦਿਨਾਂ 'ਚ ਪਾਕਿਸਤਾਨ ਉਹ ਸੀਤਾਫਲ ਦੇ ਚੀਕੂ ਦੇ ਬੂਟੇ ਲਿਆਂਦੇ ਹੁੰਦੇ ਤਾਂ ਉਹਨਾਂ ਨੂੰ ਹੁਣ ਬਾਰ-ਬਾਰ ਨਾ ਮੰਗਣੇ ਪੈਂਦੇ। ਨਹੀਂ ਇਹ ਤਾਂ ਗੱਲ ਸਹੀ ਆ। ਆਵੇਂ ਬਵਾਰੇ ਬੰਦ ਕਰਾਣਾ ਜੀ ਦਾ ਦਿੰਦਾ ਮੈਂ ਆ ਜੀ ਕਮਾਲ ਦੇ ਜੀ ਤੁਝੇ ਮਾਸਟਰ ਮੈਨੂੰ ਸੁਣ ਕੇ ਬੜਾ ਮਨ ਮੇਰਾ ਖਰਾਬ ਜਿਹਾ ਹੋਇਆ ਕਿ ਜਿਹੜੇ NRI ਆ ਆਪਣੇ ਬਾਹਰ ਰਹਿੰਦੇ ਲੋਕੀ, ਉਹ ਹਮੇਸ਼ਾ ਹੀ ਪੰਜਾਬ ਦਾ ਭਲਾ ਸੋਚ ਰਹੇ ਆ। ਹਾਂਜੀ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ, ਚਾਹੇ ਉਹ ਗਦਰ ਪਾਰਟੀ ਵੇਲੇ ਸੀ ਕਿ ਹਿੰਦੁਸਤਾਨ ਨੂੰ ਯਾਦ ਕਰੋ, ਹਾਂਜੀ ਚਾਹੇ ਹੁਣ ਸੀਗੀ ਕਿ ਦੋਨਾਂ ਪਾਰਟੀਆਂ ਤੋਂ ਪੰਜਾਬ ਨੂੰ ਮੁਕਤੀ ਦਿਵਾਈ ਜਾਵੇ, ਕੋਈ ਤੀਸਰੀ ਧਿਰ ਆਵੇ, ਕੋਈ ਪੰਜਾਬ ਬਾਰੇ ਪੰਜਾਬੀਆਂ ਬਾਰੇ ਸੋਚੇ, ਉਹ ਵੀ ਨਹੀਂ ਪੂਰੀ ਹੋਈ। ਹਾਂਜੀ ਹੁਣ ਮੋਦੀ ਸਰਕਾਰ ਵੱਲੋਂ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ NRI ਜਿਹੜੇ ਤੋਂ ਅਮਰੀਕਾ, ਕੈਨੇਡਾ ਤੋਂ, ਇੰਗਲੈਂਡ ਤੋਂ ਦਿੱਲੀ ਉਤਰੇ, ਉਹਨਾਂ ਨੂੰ ਉੱਥੋਂ ਵਾਪਸ ਮੋੜ ਦਿੱਤਾ। ਉਹਨਾਂ ਉੱਤੇ ਸਖਤ ਕਾਰਵਾਈ ਕਰ ਰਹੇ ਆ। ਇਹਦੇ ਬਾਰੇ ਤੇਰਾ ਕੀ ਖਿਆਲ ਹੈ? ਨਹੀਂ ਤਾਂ ਉਹਦੇ ਵਿੱਚ ਹੋ ਸਕਦਾ ਮੈਂ ਗਲਤ ਵੀ ਹੋਵਾਂ, ਆਪਣਾ ਮੈਂ ਪਰ ਵਿਚਾਰ ਦੱਸਦਾ ਵੀ ਉਹ ਜਿਹੜੇ ਬੰਦਿਆਂ ਨੂੰ ਮੋੜਿਆ ਉਹਨਾਂ ਦਾ ਪਿਛੋਕੜ ਤਾਂ ਸਾਰਿਆਂ ਦਾ ਅਕਾਲੀ ਆ। ਉਹਨਾਂ ਨੂੰ ਮੋੜਿਆ, ਅਸਲ ਵਿੱਚ ਇਹਦੇ ਪਿੱਛੇ ਵੀ ਕੀ ਹੋ ਸਕਦਾ, ਸਾਜ਼ਿਸ਼ ਹੋਵੇ ਵੀ ਉਹ ਬੰਦਿਆਂ ਨੂੰ ਮੋੜ ਦਿੱਤਾ। ਪਰ ਉਸ ਤੋਂ ਬਾਅਦ NRI ਸਾਰੇ ਹੀ ਡਰ ਗਏ। ਹੁਣ ਆਉਣ ਤੋਂ ਵੀ ਡਰਦੇ ਆ। ਅਸਲ ਵਿੱਚ ਕੀ ਆ, ਨਾਲ ਨਾ ਕੀ ਦਿੱਤਾ ਗਿਆ ਵੀ ਕਿਸਾਨ ਮੋਰਚੇ ਦੀ ਇਹ ਸਪੋਰਟ ਕਰਦੇ ਸੀ। ਹੁਣ ਕਿਸਾਨ ਮੋਰਚਾ ਜੀ ਅੱਜ ਤੱਕ ਚੱਲੀ ਜਾਂਦਾ, ਕੋਈ ਖਾਲਾ ਜੀ ਦਾ ਬਾੜਾ ਨਹੀਂ ਤਾਇਆ, ਤੂੰ ਵੀ ਜਾ ਕੇ ਆਇਆ ਦਿੱਲੀ, ਉੱਥੇ ਇੰਨਾ ਲੰਗਰ ਚੱਲਣ ਲੱਗਾ ਆ, ਕਿੱਥੋਂ ਆਈ ਜਾਂਦਾ ਪੈਸਾ? ਬਾਹਰੋਂ ਆ ਰਿਹਾ ਨਾ ਪੈਸਾ। ਤੇ ਇੱਥੇ ਦੀਆਂ ਜਿਹੜੀਆਂ ਸੰਸਥਾਵਾਂ ਆ, ਨੋ ਡਾਊਟ ਗੁਰਦੁਆਰਾ ਸਾਹਿਬ ਵੱਲੋਂ ਵੀ ਲੋਕੀ ਆਪ ਵੀ ਕਰਦੇ, ਪਰ ਬਾਹਰੋਂ ਬਹੁਤ ਵੱਡੀ ਸਪੋਰਟ ਆ। ਹੁਣ ਬਾਹਰੋਂ ਸਪੋਰਟ ਆ, ਉਹਦੇ ਵਿੱਚ ਕੀ ਕਿਹਾ ਜੀ, ਇਹ ਜੀ ਬੰਦੇ ਲੰਗਰ ਲਾਉਂਦੇ ਸੀ ਤਾਂ ਇਹਨਾਂ ਨੂੰ ਵਾਪਸ ਮੋੜਤਾ। ਉਹ ਇੱਕ NRI ਨੂੰ ਡਰਾਉਣ ਦਾ ਵੀ ਤਰੀਕਾ ਹੋ ਸਕਦਾ ਵੀ ਕੱਲ ਨੂੰ ਯਾਰ ਸਾਨੂੰ ਸਾਡੇ ਉੱਥੇ ਹੁਣ ਸਾਰਿਆਂ ਨੇ ਜਾਣਾ ਆ ਵੀ ਹੁਣ ਤਾਂ ਇੱਥੇ ਲੋਕੀ ਜਿਹੜੇ ਆ ਪੁੱਛਣ ਲੱਗ ਗਏ ਫੋਨ ਕਰ ਕਰਕੇ ਵੀ ਯਾਰ ਤੁਸੀਂ ਇਧਰੋਂ ਕਰ ਦਿਓ ਪੈਸੇ, ਅਸੀਂ ਜਿਹੜੇ ਆ ਵੀ ਤੁਹਾਨੂੰ ਪਾ ਦੇਵਾਂਗੇ ਪੈਸੇ। ਅੱਗੇ ਸਿੱਧੇ ਪਾਉਂਦੇ ਸੀ ਉਹਨਾਂ ਨੂੰ। ਇਸ ਕਰਕੇ ਹੋ ਸਕਦਾ ਵੀ ਸਰਕਾਰ ਦੀਆਂ, ਦੇਖੋ ਇਹ ਤਾਇਆ ਆਪਣੇ ਸਮਝ 'ਚ ਨਹੀਂ ਗੱਲਾਂ ਆਉਂਦੀਆਂ। ਕਈ ਵਾਰੀ ਸਾਨੂੰ 10-10, 20-20 ਸਾਲ ਬਾਅਦ ਪਤਾ ਲੱਗਦਾ ਵੀ ਉਦੋਂ ਕੀ ਚੱਲਣ ਡਿਆ ਸੀ। ਇਹ ਲੋਕੀ ਜਿਹੜੇ ਬੜੇ ਸਾਜ਼ਿਸ਼ੀ ਆ। ਇਹ ਕਮਾਲ ਹੈ ਵੀ ਚਾਚੂ ਵੇਚ ਕੇ ਇੰਨਾ ਕੁਝ ਕਿਵੇਂ ਸੋਚ ਲੈਂਦੇ ਆ ਇਹ। ਐਵੇਂ ਤੂੰ ਪਾਣੀ ਦਾ ਗਲਾਸ ਪੀ ਕੇ ਬੜਾ ਕੁਝ ਸੋਚ ਜਾਂਦਾ। ਨਹੀਂ ਅਜੇ ਇਹਦਾ ਤੁਸੀਂ ਮਿਆਰ ਏਦਾਂ ਲਾਓ ਵੀ ਉਸ ਲੈਵਲ ਤੱਕ ਨਹੀਂ ਪਹੁੰਚਿਆ। ਇੱਥੇ ਤਾਂ ਪੰਜਾਬ ਦੇ ਵਿੱਚ ਲੋਕਾਂ ਨੇ ਲੱਡੂ ਵੇਚ ਕੇ ਯੂਨੀਵਰਸਿਟੀਆਂ ਬਣਾ ਲਈਆਂ। ਯੂਨੀਵਰਸਿਟੀਆਂ ਵੀ ਇਦਾਂ ਦੀਆਂ ਬਣਾ ਲਈਆਂ ਵੀ ਦੂਜੇ ਦੇਸ਼ਾਂ ਤੋਂ ਰਾਸ਼ਟਰਪਤੀ ਆਉਂਦੇ ਆ ਉੱਥੇ ਇਨਾਮ ਵੰਡ ਸਮਾਰੋਹ ਦੇ ਉੱਤੇ। ਤੇ ਇਹਦਾ ਕੰਮ ਜਿਹੜਾ ਇੱਕ ਦੁਕਾਨ ਤੋਂ ਦੂਜੀ ਦੁਕਾਨ ਪਾਈ ਆ। ਮੈਂ ਕਹਿੰਦਾ ਪੁੱਤ ਪੁੱਤ ਜਾ ਕੇ ਕੰਮ ਕਰਨਗੇ ਹਾਂ ਬਿਲਕੁਲ। ਤਾਂ ਥੋੜੀ ਜਿਹਾ ਸੋਚਦਾ ਵੀ ਮੈਂ ਤਾਈਓ ਲੱਡੂ ਆਂਦਾ ਵੀ ਸ਼ਾਇਦ ਮੈਨੂੰ ਪਦਮ ਸ਼੍ਰੀ ਮਿਲ ਗਿਆ, ਫਿਰ ਮੈਂ ਵੀ ਯੂਨੀਵਰਸਿਟੀ ਖੋਲ ਲਵਾਂ।
ਲਾਲ ਨੇ ਟ੍ਰੇਨਿੰਗ ਵੀ ਇਹ ਦੇਣੀ ਵੀ ਗਾਹਕਾਂ ਨੇ ਚੂਨਾ ਕਿੱਦਾਂ ਲਾਉਣਾ ਨਾ ਨਾ ਆਪਾਂ ਗਲਤ ਕੰਮ ਨਹੀਂ ਕਰੀਦਾ, ਤੁਹਾਨੂੰ ਦੱਸਿਆ ਆਪਾਂ ਵਧੀਆ ਸਮਾਨ ਖਵਾਈਦਾ। ਤੁਸੀਂ ਲੱਡੂ ਖਾਧੇ ਅੱਜ? ਲੱਡੂ ਦਾ ਲਾਲਾ ਤੇਰੇ ਬੜੇ ਜ਼ਬਰਦਸਤੀ ਬਈ। ਆਈਆਂ ਫਿਰ ਉਦਾਂ ਥੋੜੇ ਸਖਤ ਹੋ ਗਏ, ਦੀਵਾਲੀ ਦੇ ਲੱਗਦੇ ਮੈਨੂੰ। ਨਹੀਂ ਓਏ ਰੱਖੇ ਹੋਏ ਤਾਜ਼ੇ ਆ, ਸਿਰ 15 ਦਿਨ ਪੁਰਾਣੇ ਆ। ਅੱਛਾ ਛੇਣਾ ਆਪੀ ਸਮਝ ਜਾਂਦਾ। ਬਿਲਕੁਲ ਚੱਲ ਕੋਈ ਨਹੀਂ, ਚੰਗੇ ਮੰਦੇ ਜਿੱਦਾਂ ਦੇ ਵੀ ਸਾਰੇ ਵੀ ਵਧੀਆ। ਹੁਣ ਲੈ ਕੇ ਆਇਆ ਜਦੋਂ ਦੀ ਉਹਨਾਂ ਨੇ ਜੇ ਕੋਈ ਗਾਹਕ ਮੋੜ ਜਿਆ ਕਰੂਗਾ ਤਾਂ ਆ ਕੇ ਲਿਆ ਕਰੂ। ਦੇਖੋ ਵੀ ਦੀਵਾਲੀ ਤਾਂ ਬਣਾਈ ਦੇ, ਰੋਜ਼ ਤਾਂ ਬਣਾਈ ਦੇ ਨਹੀਂ ਨਾ, ਬਾਕੀ ਕੋਈ ਗੱਲ ਨਹੀਂ, ਆਪਾਂ ਉਹਦੇ ਲੈਣਾ। ਆ ਹੁਣ ਇੱਕ ਲੱਡੂ ਵੇਚਦਾ ਕੀ ਕਰਨਾ ਤਾਂ ਇਹ ਹੁਣ ਸਿੱਧੂ ਵੀ ਚੰਨੀ ਨੂੰ ਪੁੱਛ ਲਈ ਇਹਨਾਂ ਨੂੰ ਕਿਹਨੂੰ ਦੇਣਾ। ਆਪਣੀ ਸਲਾਹ ਕਰਵਾਈ ਪੈਣੀ ਤੇ ਇਹ ਲੱਡੂ ਦਾ 2022 ਚ ਕੰਮ ਆਉਤਾ ਆ ਜਿਹਦਾ ਹੈ ਨਾ 2022 ਕਿਹਦੇ ਲੱਡੂ ਦਾ ਤਾਂ ਰੌਲਾ ਇਹਦੇ ਮੂੰਹ ਨੂੰ ਲੱਗਣਾ, ਇਹ ਕੁਛ ਨਹੀਂ ਪਤਾ ਵੀ ਚੰਨੀ ਦਾ ਲੱਗੂ ਜਾਂ ਨਵਜੋਤ ਸਿੱਧੂ ਦੇ, ਪਰ ਇਹ ਵੀ ਨਹੀਂ ਪਤਾ ਵੀ ਹੋਰੇ ਕੋਈ ਬੰਦਾ ਜਿਹੜਾ ਆ ਉਹੀ ਨਾਜ ਪਰ ਉਹਦੇ ਮਾਸਟਰ ਨੂੰ ਪਤਾ ਨਹੀਂ ਲੱਗਦਾ ਵੀ ਯਾਰ ਕਿ ਕਿਸੇ ਇੱਕ ਪਾਰਟੀ ਦੀ ਸਰਕਾਰ ਬਣ ਜੂ। ਨਹੀਂ ਐਤਕੀ ਲੱਗਦਾ ਹੁਣ ਤੱਕ ਤਾਂ ਇਹੀ ਆ ਵੀ ਮਿਲੇ ਜੁਲੇ ਰੁਝਾਨ ਹੀ ਲੱਗਦੇ ਆ ਤੇ ਕਿਸੇ ਦੇ ਇੱਕ ਦੇ ਪੱਖ ਦੇ ਵਿੱਚ ਹੈ ਨਹੀਂ। ਪਰ ਦੇਖੋ ਜਿੱਦਾਂ ਆਪਾਂ ਹੁਣ ਗੱਲ ਕਰਦੇ ਸੀ ਕਿਤੇ ਕਲੀਅਰ ਤਾਂ ਕੁਝ ਹੋਇਆ ਹੀ ਨਹੀਂ, ਇਹ ਲੋਕਾਂ ਦੇ ਹੱਥ ਦੇ ਵਿੱਚ ਆ, ਲੋਕਤੰਤਰ ਵੀ ਇਹੀ। ਪਰ ਦੂਜੇ ਪਾਸੇ ਮਾਸਟਰ ਗੱਲ ਹੋਰ ਵੀ ਆ। ਹਾਂਜੀ ਕਹਿੰਦਾ ਕਾਂਗਰਸ ਪਾਰਟੀ ਤਕਰੀਬਨ 6 ਸੀਟਾਂ ਲੈ ਜਾਂਦੀ ਹੈ, 5-7 ਘਰ ਵੀ ਗਈਆਂ। ਹਾਂਜੀ। ਉਹਨਾਂ ਨੂੰ ਜਿਹੜਾ ਵੱਡੀ ਦੇ ਆਪਣੀ ਪੀੜ ਜਿੱਤਿਆਂ ਨੂੰ ਆਪਣੀ ਪਾਰਟੀ ਸ਼ਾਮਲ ਹੈ ਉਹਨਾਂ ਨਹੀਂ ਹੁਣ ਤੁਸੀਂ ਆ ਦੇਖ ਹੀ ਲਿਆ ਆਮ ਆਦਮੀ ਪਾਰਟੀ ਨਾਲ ਕੀ ਹੋਇਆ, 20 ਤੋਂ ਹੁਣ 13 ਜਣੇ ਰਹਿ ਗਏ, ਬੇਰਾਂ ਵਾਂਗੂ ਕਰ ਗਏ ਮੈਂ ਕਿਹਾ ਦੂਜੇ ਪਾਸੇ ਕਰ ਗਏ ਕਿ ਨਹੀਂ। ਹੁਣ ਉਸ ਤੋਂ ਬਾਅਦ ਸਿੱਧਾ ਪੋਲ ਹੀ ਖੁੱਲਦੀ ਆ ਵੀ ਹੁਣ ਕਾਰਨ ਕੀ ਆ ਪਤਾ ਆ, ਹੁਣ ਆਪ ਕਹਿੰਦੇ ਆ ਵੀ ਸਾਤੋਂ ਜਿੱਤੇ ਹੀ ਨਹੀਂ ਹੋਣਾ। ਪਹਿਲਾਂ 2017 ਦੇ ਵਿੱਚ ਖੁੱਲੇ ਪੈਸੇ ਆਉਂਦੇ ਸੀ, ਆਪ ਤਾਂ ਕੋਈ ਖਰਚ ਵੀ ਨਹੀਂ ਕੀਤਾ, NRIs ਨੇ ਵੋਟਾਂ ਪਾਈਆਂ, ਉਸ ਤੋਂ ਬਾਅਦ ਕੋਈ ਮੁੱਦਾ ਹੀ ਨਹੀਂ ਉਠਾਇਆ, ਝਾਕ ਹੀ ਉੱਧਰ ਰੱਖੀ। ਇਸੇ ਗੱਲ ਦਾ ਤਾਂ ਹੁਣ ਤੱਕ ਰੌਲਾ ਰਿਹਾ ਵੀ ਕਾਂਗਰਸੀ ਪਹਿਲਾਂ ਰਾਹੁਲ ਗਾਂਧੀ ਤੋਂ ਪੁੱਛਦੇ ਜਾ ਕੇ ਵੀ ਕੀ ਬੋਲਣਾ, ਇਹ ਜਾ ਕੇ ਕੇਜਰੀਵਾਲ ਤੋਂ ਪੁੱਛਦੇ ਆ ਸਾਡਾ ਫੈਸਲਾ। ਗੱਲ ਤਾਂ ਉੱਥੇ ਆ ਗਈ। ਆਹ ਤੇ ਪੰਜਾਬ ਦੇ ਜਿਹੜੇ ਲੋਕ ਆ ਉਹ ਤਾਂ ਚਾਹੁੰਦੇ ਵੀ ਤੁਸੀਂ ਆਪ ਜਿਹੜੇ ਆਪਣੇ ਫੈਸਲੇ ਆਪ ਕਰੋ। ਘੱਟੋ ਘੱਟ ਬਾਦਲ ਇਸ ਗੱਲ ਨੂੰ ਕਹੇ ਵੀ ਘੱਟੋ ਘੱਟ ਉੱਥੇ ਪਿੰਡ ਬਾਦਲ ਦੇ ਵਿੱਚ ਫੈਸਲਾ ਤਾਂ ਕਰ ਲੈਂਦਾ ਆਪਣੇ ਆਪ, ਭਾਵੇਂ ਗਲਤ ਆ ਭਾਵੇਂ ਸਹੀ ਆ, ਪਰ ਇਹਨਾਂ ਦੇ ਕੋਲ ਤਾਂ ਕੋਈ ਅਧਿਕਾਰ ਖੇਤਰ ਹੀ ਨਹੀਂ। ਹੁਣ ਆਪੇ ਬੋਲਦੇ ਆ ਇਹ ਸਮੇਂ ਦਾ ਤਾਂ ਐਸਾ ਕੋਈ ਨਹੀਂ ਪਤਾ ਹੁੰਦਾ। ਸੁਣਨ ਤਾਂ ਇਹ ਆਇਆ ਵੀ ਅਕਾਲੀ ਦਲ ਨੇ ਕਈ ਪੱਖਾਂ 'ਚ ਅੱਗੇ ਵੀ ਆ, ਉਮੀਦਵਾਰ ਨਹੀਂ ਲਗਭਗ ਸਾਰੇ ਆਪਣੇ ਐਲਾਨ ਕਰਤੇ ਆ, ਉਹ ਆਪਣਾ ਕੰਮ ਵੀ ਸ਼ੁਰੂ ਕਰਤਾ ਹੋਣਾ। ਇੱਧਰ ਆਮ ਆਦਮੀ ਵਾਲੇ ਪਾਰਟੀ ਨੂੰ ਪਤਾ ਸਾਡਾ ਮੁੱਖ ਮੰਤਰੀ ਕੌਣ ਆ। ਨਹੀਂ ਆਪ ਪਾਰਟੀ ਕੋਲ ਆਮ ਜੋ ਲੱਗੇ ਹੁਣ ਇਹ ਹੈ ਨਹੀਂ ਕੁਝ ਵੀ। ਲੈ ਮਾਸਟਰ ਜੇ ਇੰਨਾ ਪੈਸਾ ਆਉਂਦਾ ਹੈ ਤੇ ਆਪਣਾ ਰਲ ਕੇ ਪਾਰਟੀ ਖੋਲ ਲਈ, ਤੂੰ ਵਧੀਆ ਚਲੂ ਲੈਣਾ, ਮੈਂ ਬੋਲ ਵਧੀਆ ਲੈਣਾ ਤੇ ਲੱਡੂ ਮੈਂ ਖਾਇਆ ਕਰਨਾ। ਲੱਡੂ ਘਰ ਦੇ ਲੱਡੂ ਆਪਾਂ ਜਿਹੜਾ ਬਾਹਰੋਂ ਪੈਸਾ ਆਇਆ ਕਰੂ ਉਹਦੇ ਚੋਂ ਕੱਟ ਕੇ ਦੇ ਦਿਆ ਕਰਾਂਗੇ। ਲੱਡੂ ਨੇ ਮੈਂ ਨਹੀਂ ਮਰਵਾਣਾ ਇਹ ਦਿੰਦਾ ਨਹੀਂ ਤਾਂ ਹੁਣ ਏਦਾਂ ਹੈ ਕਿ ਹੁਣ ਪੰਜਾਬ ਦੇ ਲੋਕ ਇੰਨੇ ਛੇਤੀ ਲਾਰਿਆਂ 'ਚ ਨਹੀਂ ਆਉਂਦੇ। ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ, ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਜਿੰਨੇ ਵੀ ਲੋਕ ਆਉਂਦੇ ਆ ਭਾਵੇਂ ਸੱਚੇ ਸੁੱਚੇ ਵੀ ਆਉਂਦੇ ਆ, ਜਿਹੜੇ ਤਾਂ ਬੰਦੇ ਹੁੰਦੇ ਆ ਧਰਮਵੀਰ ਗਾਂਧੀ ਵਰਗੇ, ਉਹ ਤਾਂ ਫਿਰ ਇੱਕ ਪਾਸੇ ਬਹਿ ਜਾਂਦੇ ਆ ਵੀ ਆਪਣਾ ਕੰਮ ਕਰੋ, ਸਾਨੂੰ ਲੋੜ ਹੋਈ ਤਾਂ ਤੁਸੀਂ ਬੁਲਾ ਲਿਓ, ਨਹੀਂ ਤਾਂ ਸਾਡੇ ਹੱਥਾਂ ਤੋਂ ਬਾਹਰ ਆ। ਤੇ ਜਿਹੜੇ ਬੰਦੇ ਇਹਦਾ ਝੂਠ ਬੋਲਣ ਵਾਲੇ ਹੁੰਦੇ ਆ, ਪਹਿਲਾਂ ਬਿਆਨ ਦੇ ਦੇਣੇ ਬਹੁਤ ਤਗੜੇ, ਸਾਨੂੰ ਵੀ ਵਧੀਆ ਲੱਗਦਾ ਤੱਤੇ ਬਿਆਨ, ਫਲਾਣੇ ਨੂੰ ਮੈਂ ਠੋਕ ਦੂੰ, ਫਲਾਣੇ ਨੂੰ ਜੇਲ੍ਹ 'ਚ ਸੈੱਟ ਦੂੰ, ਸਾਨੂੰ ਬਹੁਤ ਵਧੀਆ ਲੱਗਦਾ। ਪਰ ਜਦੋਂ ਸੈੱਟ ਨਹੀਂ ਹੁੰਦਾ ਬਾਅਦ ਦੇ ਵਿੱਚ ਅਗਲਾ ਮਾਨਹਾਨੀ ਦਾ ਦਾਅਵਾ ਕਰਦਾ, ਬਾਅਦ ਚ ਤੋਂ ਮਾਫੀ ਮੰਗ ਲੈਂਦੇ ਆ। ਹੁਣ ਲੋਕਾਂ ਨੂੰ ਪਤਾ ਲੱਗ ਗਿਆ, ਹੁਣ ਇਹ ਸਭ ਤੋਂ ਨਾ ਇਦਾਂ ਦਾ ਕੰਮ ਹੋਣਾ। ਬਾਕੀ ਤੂੰ ਕਰ ਸਕਦਾ ਹੈ, ਤੂੰ ਇਹਦੇ ਤੇ ਕਰ। ਤੇ ਵੈਸੇ ਵੀ ਅੱਜ ਕੱਲ ਜਿਹੜੇ ਹਲਵਾਈ ਆ ਉਹਨਾਂ ਦਾ ਬੋਲ ਬਾਲਾ ਆ, ਤੇ ਫਿਰ ਆਪਾਂ ਵੀ ਰੱਖ ਲੈਣਾ ਆਪਣਾ ਕੜਛੀ ਚੋਣ ਛਾਣ। ਆ ਮਾਰਚ ਨੂੰ ਇੱਕ ਹੋਰ ਗੱਲ ਕਹਿਣੀ ਸੀ, ਜਦੋਂ ਵੀ ਧਰਮਵੀਰ ਗਾਂਧੀ ਦੀ ਗੱਲ ਕਰਨੀ ਹੁੰਦੀ ਨਾ, ਧਰਮਵੀਰ ਗਾਂਧੀ ਦੀ ਗੱਲ ਕਰਨੀ ਹੁੰਦੀ ਨਾ, ਤਾਂ ਅਮਲੀਆਂ ਨੂੰ ਮਾੜਿਆ ਦੇਖ ਲਿਆ ਕਰ, ਉਹਦਾ ਦਿਲ ਥੱਲੇ ਡਿੱਗਣ ਲੱਗ ਪੈਂਦਾ। ਮੇਰੇ ਕੰਮ ਦੀ ਗੱਲ ਆਈ, ਹੁਣ ਮੇਰੇ ਕੰਮ ਦੀ ਗੱਲ ਆਈ। ਉਹ ਮੈਂ ਦੀ ਨਸ਼ਾ ਇਹਦੀ ਲਾਲੇ ਵਾਸਤੇ ਫਾਇਦਾ, ਇਹਦੇ ਧਰਮਵੀਰ ਗਾਂਧੀ ਬਣ ਗਿਆ। ਉਹਨੇ ਡੋਡਿਆਂ ਦੇ ਠੇਕੇ ਖੋਲ ਲੈਣੇ ਆ ਤੇ ਲੋਕਾਂ ਨੇ ਨਸ਼ਾ ਖੇਡ ਲਈ ਲੱਡੂ ਵੀ ਵੱਧ ਲਿਆ ਚੱਲ ਫਿਰ ਆਪਾਂ ਉਹਨੂੰ ਰਲਾ ਲੈਣੇ ਨਾਲ, ਪੁੱਛ ਲਈ ਉਹਨੂੰ, ਤੇਰੀ ਤਾਂ ਜਾਣ ਪਛਾਣ ਵਾ। ਮੰਨਦਾ ਨਹੀਂ ਦਿੰਦਾ, ਪਤਾ ਨਹੀਂ ਕੀ ਚੱਕਰ ਹੈ ਯਾਰ। ਅਸੀਂ ਤਾਂ ਸਾਰੀ ਸਾਡੀ ਫੌਜ ਦਾ ਉਹਨੂੰ ਹੀ ਵੋਟ ਪਾਉਣ ਨੂੰ ਤਿਆਰ ਹੈ, ਪਰ ਹੁਣ ਪਾਵੇਗੀ ਇਹਨੂੰ ਖਾਲੀ ਡੱਬੇ ਨੂੰ ਪਾ ਰਹੀ ਹੈ। ਬੰਦਾ ਆਵੇ ਤੇ ਦਾਈ ਪਾਈਏ ਬੰਦਾ ਗਾਲੇ। ਚਲੋ ਖੈਰ ਤਾਂ ਤੇ ਲੱਡੂ ਹੁਣ ਖਾ ਲਿਆ ਤੇ ਚੱਲਦੇ ਆ ਫਿਰ। ਹੁਣ ਹੋ ਚੱਲ ਗਿਆ ਹੁਣ, ਤੂੰ ਵੀ ਨੱਕੇ ਨੁੱਕੇ ਮੋੜ ਲਾ। ਚੱਲਦੇ ਆ ਯਾਰ, ਨੱਕੇ ਨੁੱਕੇ ਕਾਹਦੇ ਮੋੜਨੇ। ਚਲੋ ਭਾਈ ਹੁਣ ਲੱਭਣ ਦਿਓ, ਨੂੰ ਜਾਣਾ ਆ, ਦਵਾਈ ਜੀ ਲੈਣੀ ਆ, ਝੋਲਾ ਲੈ ਕੇ ਜਾਣਾ। ਹੋਰ ਝੋਲਾ ਲੈ ਕੇ ਜਾਓ।
ਨਹੀਂ ਹੁਣ ਤਾਇਆ ਸਾਨੂੰ ਤਾਂ ਫਿਕਰ ਪੈ ਗਿਆ ਜਿੱਦਾਂ ਤੇਰੇ ਹੱਥ 'ਚ ਝੋਲਾ ਹੋਇਆ ਵੀ ਸਪੈਸ਼ਲ ਇੱਕ ਬੰਦੇ ਦੇ ਮਗਰ ਜਾਇਆ ਕਰੋ। ਉਹ ਇੱਕ ਤਾਂ ਮਾਸਟਰ ਨੂੰ ਕੀ ਦੱਸਾਂ ਆ ਸਾਲਾ ਬਲੱਡ ਪ੍ਰੈਸ਼ਰ ਜਾਂ ਨਹੀਂ ਸੂਦ ਹੁੰਦਾ। ਅੱਛਾ ਜਦੋਂ ਡਾਕਟਰ ਦੇ ਜਾਂਦੇ ਉਹ ਕਹਿੰਦਾ ਆਹ ਕਰ ਲਾ ਤੂੰ ਆਹ ਕਰ ਲਾ ਆਹ ਨਾ ਖਾਈ ਉਹ ਕਰ ਲਾ ਇਹਦੇ ਨਾਲ ਸੂਝਿਆ ਨਹੀਂ ਉਹਦਾ ਹੁਣ ਲਾਲੇ ਦੇ ਲੱਡੂ ਖਾ ਖਾ ਕੇ ਉਹ ਨਾ ਤਾਂ ਆਪਾਂ ਸਪੈਸ਼ਲ ਦਵਾਈਆਂ ਵੀ ਮੰਗਾਈਆਂ ਉਹਦੇ ਵਾਲੀਆਂ ਆਇਆ ਬਾਬੇ ਰਾਮ ਦੇ ਵਾਲੀਆਂ ਨਾ। ਆਹੋ ਉਹ ਖਾ ਕੇ ਦੇਖੀ ਆਇਆ ਮੈਂ ਦੇਖਿਆ ਇਹ ਕੀ ਚਲੋ ਯਾਰ ਵੀ ਮੈਂ ਚੱਲ ਰਿਹਾ ਪਿੰਡੋਂ ਮੁੰਡੇ ਨੂੰ ਨਾਲ ਲੈ ਕੇ ਫਿਰ ਮੈਂ ਮਨਾ ਕਿਹੜਾ ਮਾਰਿਆ ਮੈਂ ਡਾਕਟਰ ਵੱਲ ਚਲੋ ਮਿਲਦੇ ਆ ਫਿਰ ਕਰੀਏ ਕੰਮ ਦੇਖੀਏ। ਇਹ ਵੀ ਉਮਰਾਂ ਦੇ ਸਾਰੇ ਚੰਗਾ ਵੇ। ਆ ਗਿਆ ਦੱਸਾਂ ਮੈਂ ਤੁਹਾਨੂੰ ਉਹ ਦਵਾਈਆਂ ਸ਼ਵਾਈਆਂ ਜ਼ਰੂਰੀ ਆ ਚਲੋ। ਨਹੀਂ ਮੇਰਾ ਮੇਰੇ ਕੋ ਦਵਾਈ ਪਈ ਉਹ ਦਵਾ ਨਾ ਤੈਨੂੰ ਉਹਨੇ ਦੇ ਭਰਾ ਕਾਇਆ ਦੇਖ ਲੈ ਭੱਜਿਆ ਫਿਰੇਗਾ ਵੇਖ ਲੈ ਵੀ ਬਲੱਡ ਪ੍ਰੈਸ਼ਰ ਸੈੱਟ ਕਰ ਦਿੰਦੀ ਆ ਖੂਨ ਪਤਲਾ ਕਰ ਦਿੰਦੀ ਆ ਮਾਰ ਕੇ ਦੇਖ ਲਾ ਉਹ ਮੇਰੇ ਕੋ ਪਈ ਆ ਦਿੰਦਾ ਖਾਣਾ ਉਹ ਕਾਲਾ ਸੋਨਾ ਕਹਿੰਦਾ ਬਲੱਡ ਪ੍ਰੈਸ਼ਰ ਤੇਰਾ ਸਭ ਤੋਂ ਹਾਈ ਰਹਿੰਦਾ ਉਹ ਮੇਰਾ ਤਾਇਆ ਨਾਲ ਮੈਂ ਡੋਡੇ ਮਲਾਇਆ ਨਾ ਕੰਮ ਕਰੀ ਕਰੀ ਚੱਲ ਛੇ ਬਣ ਕੇ ਚੰਗਾ। ਮੈਂ ਚੱਲਦਾ ਯਾਰ ਚੰਗਾ ਭਾਈ ਅਮਲੀ ਵੀ ਅਮਲੀਆਂ ਠੀਕ ਆ ਫਿਰ ਲੱਡੂ ਲੈ ਜਾ ਜਿਹੜੇ ਰਹਿ ਗਿਆ ਆ ਲਾ ਲਓ ਦੇਖ ਲੈ ਕਿਸੇ ਨਿਆਣੇ ਨੂੰ ਨਿਆਣੇ ਹੁੰਦੇ ਨਹੀਂ